ਵਾਕਫ ਆ ਤੁਹਾਡਾ? नहीं सर पता नहीं। ਅੱਗੇ ਆਇਆ ਕਦੀ? कभी ਪਹਿਲੀ ਵਾਰੀ ਆਇਆ? पहली दफा। ਮਸ਼ਕੂਕ ਟਾਈਪ ਨਹੀਂ ਲੱਗ ਰਿਹਾ? लग रहा है सर। ਜਾਂ ਤੇ ਚੋਰ ਜੇ ਜਾਂ ਇਹਦਾ ਵਾਜਿਆਂ ਦਾ ਕੰਮ ਆ। क्योंकि ऐसे ਕਨਫਰਮ पूछ लूँ मैं। ਨਹੀਂ ਮੈਂ ਪੁੱਛਦਾ। ठीक है ਮੈਨੂੰ ਨਾ ਇਹ ਜਿੱਧਰ ਦਾ ਲੱਗਦਾ ਨਾ ਮੈਂ ਹੀ ਪੁੱਛਦਾ ਨਹੀਂ। ठीक है सर। अस्सलाम वालेकुम सर। वालेकुम सलाम। हाँ जी सर। ਕਿਹੜੀ ਚਾਹੀਦੀ ਹੈ सर देख रहे हैं हाले एक मिनट जी? देख रहे हैं हाले। नहीं कोई स्लिप वगैरह या कोई नाम नहीं याद दवाई का? नहीं सर मैं अंदाजे ना लगा। हाँ जी अंदाजे ना? डब्बी ते ना निशान लगा होया। नहीं निशान नहीं सर लगा, नाम लिखे होंगे ने। तुसी दसो कि कादे वास्ते चाहिए दवाई? सर वो दसदा मैं थानू मैंने करा ना डब्बी पछाण च आ जावे जरा। सर डब्बी केड़ा तुसी इत्थे रख के गए जेहड़ी वापस लैन आए हो? मेरे कहने का मकसद है भी देखो ना नाम लिखे ने। मैं तुहाडी गल नूं समझदा मैं लेकिन थोड़ा प्रॉब्लम दसोगे ना विजिट कर लैन दो जरा। जी थोड़ा जिहा मैनू विजिट कर नहीं विजिट ਇਹ ਕਿਹੜਾ ਦੁਬਈ ਹੈ ਵੀ ਤੁਸੀਂ ਇੱਥੇ ਵਿਜ਼ਿਟ ਕਰਨ ਆਏ ਸਰ। ਮੈਂ ਕਹਿ ਰਿਹਾ ਕਿ ਤੁਸੀਂ ਮੈਨੂੰ ਪ੍ਰੋਬਲਮ ਦੱਸੋ, ਤੁਹਾਨੂੰ ਕੋਈ ਮਸਲਾ ਹੈ ਤਾਂ ਮੈਂ ਉਸ ਹਿਸਾਬ ਨਾਲ ਫਿਰ ਤੁਹਾਨੂੰ ਉਹ ਦੇ ਦੇਣਾ ਨਾ ਚੀਜ਼। मेरा डब्बी ते निशान लगा होया वा। डब्बी ते ना निशान ਕਿੱਥੇ लगा। ਵੇਖੀ ਸੀ ਉਹ ਡੱਬੀ ਤੁਸੀਂ? डब्बी मैं देखी एक जगह ते उत्ते ना निशान लगा ਉਹ होया ਉੱਥੇ ਲੱਗਾ ਹੋਏਗਾ ਨਾ ਸਰ, ਇੱਥੇ ਨਹੀਂ ਲੱਗਾ ਨਿਸ਼ਾਨ। ਉਹ सर ਮੈਂ ਆਪ ਲਾ ਦਿੰਦਾ। ਕਿਦਾਂ ਦਾ ਸੀ मैं बड़ा बड़ा मेडिकल स्टोर समझ के आया सी। ਸਰ? ਮੈਂ ਕਹਿੰਦਾ ਮੈਂ ਨਿਸ਼ਾਨ ਆਪ ਲਾ ਦਿੰਦਾ ਜਿੱਥੇ ਲੱਗਾ ਸੀ। ਤੁਸੀਂ ਤੁਹਾਨੂੰ ਮਸਲਾ ਕੀ ਉਹ ਦੱਸੋ, ਮੈਂ ਉਹਦੀ ਤੁਹਾਨੂੰ ਦਵਾਈ ਦੇ ਦਿੰਦਾ। ਅਸਲ ਦੇ ਵਿੱਚ ਨਾ ਮੈਂ ਸਰ ਆਪਣੀ ਨਾ ਜਿਲਦ ਦੇ ਬਾਰੇ ਕੋਈ ਡਿਸਕਸ ਕਰਨਾ ਚਾਹੁੰਦਾ ਸੀ। ਜਿਲਦ ਦੇ ਬਾਰੇ? ਜੀ ਜੀ ਮੈਡੀਸਨ ਵਗੈਰਾ ਮੈਂ ਬਹੁਤ ਖਾਦੇ ਆ। ਪਹਿਲਾਂ ਮੈਂ ਗਿਆ ਸੀ ਆਪਣਾ ਸਵਿਟਜ਼ਰਲੈਂਡ। ਕਿੱਥੇ ਜੀ? ਸਵਿਟਜ਼ਰਲੈਂਡ ਮੈਂ ਨਾ ਜ਼ਿਆਦਾ ਅਰਸਾ ਉੱਥੇ ਗੁਜ਼ਾਰਿਆ ਵਾ। ਸਵਿਟਜ਼ਰਲੈਂਡ? ਜੀ ਜੀ ਮੈਰ ਇਹ ਵੀ ਸਵੇਰੇ ਗਿਆ ਸੀ ਜੀ ਸੂਜੀ ਲੈਣ ਘਰੋਂ। ਹਲਵਾ ਖਾਣਾ ਸੀ ਇਹਨੇ ਜੀ ਜੀ ਤੇ ਇਹ ਵੀ ਸੂਜੀ, ਇਹ ਵੀ ਭਾਜੀ ਸੂਜੀ ਲੈਣ ਗਏ। ਠੀਕ ਹੈ ਬੇਟਾ ਠੀਕ ਹੈ। ਨਹੀਂ ਨਹੀਂ ਮਿਲਾਉਣਾ ਨਾ ਕਸਟਮਰ ਹੱਥ ਨਹੀਂ ਮਿਲਾਣਾ ਬੇਟਾ। ਬੇਟਾ ਇਹਨਾਂ ਦੀ ਸਕਿਨ ਵਾਸਤੇ ਨਾ ਹਾਂਜੀ ਕੋਈ ਵੀ ਨਹੀਂ ਚੀਜ਼ ਹੈਗੀ ਆਪਣੇ ਕੋਲ। ਤੇ ਕੀ ਫਿਰ ਇਹਨਾਂ ਨੂੰ ਦਈਏ ਹੁਣ? ਸਰ ਮੇਰਾ ਜਿਲਦ ਦਾ ਮਸਲਾ ਵਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਸੀ ਕਿ ਇਹ ਕਿਸ ਚੀਜ਼ ਲਈ ਆ? ਹਾਂਜੀ ਇਹ ਕਿਸ ਚੀਜ਼ ਲਈ ਹੈ? ਇਹ ਸਰ ਅਕਸਰ ਤੁਸੀਂ ਕਦੀ ਮੋਟਰਸਾਈਕਲ ਤੇ ਸਪੀਡ ਬ੍ਰੇਕਰ ਨਾ ਪਤਾ ਲੱਗੇ ਤੇ ਜੰਪ ਨਹੀਂ ਵੱਜਦਾ, ਜੀ ਜੀ ਉਹ ਫੀਲ ਨਹੀਂ ਹੁੰਦਾ ਇਹ ਖਾਦੀ ਹੋਵੇ। ਨਹੀਂ ਨਹੀਂ ਇਹ ਤਾਂ ਮੇਰੇ ਚਿਹਰੇ ਨੂੰ ਨੁਕਸਾਨ ਕਰੇਗੀ। ਨਹੀਂ ਚਿਹਰੇ ਵਾਸਤੇ ਨਹੀਂ, ਇਹ ਸਪੀਡ ਬ੍ਰੇਕਰ ਤੋਂ ਟੱਪੋ ਨਾ ਜੀ ਜੀ ਤੇ ਸ਼ਾਖਾਂ ਦਾ ਕੰਮ ਕਰਦੀ ਹੈ, ਮਤਲਬ ਫੀਲ ਨਹੀਂ ਹੁੰਦਾ ਜੰਪ। ਆਪਣੇ ਕੋ ਡਫ ਸਾਬਣ ਨਹੀਂ ਹੁੰਦਾ? ਡਫ? ਜੀ ਜੀ ਨਹੀਂ ਡਫ ਨਹੀਂ ਹੁੰਦਾ ਮੇਰੇ ਕੋਲ, ਤਬਲਾ ਸੋਪ ਹੈਗਾ ਇੱਕ ਉਹਦੇ ਨਾਲ। ਨਿਹਾਇਤ ਤੁਸੀਂ ਸਰ ਡਫ ਸਾਬਣ ਨਹੀਂ ਹੁੰਦਾ, ਡਵ ਹੁੰਦਾ। ਡਫ ਤੇ ਵਜਾਉਣ ਵਾਲੀ ਹੁੰਦੀ ਹੈ। ਯਾਰ ਇਹਦੀ ਡੀਗ੍ਰੇਡ ਗੁਫ਼ਤਗੂ ਨਾ ਕਰੋ ਮੇਰੇ ਨਾਲ। ਮੇਰਾ ਡੱਬੀ ਦਾ ਨਿਸ਼ਾਨ ਲੱਗਾ ਭਾਜੀ ਉਸ ਡੱਬੀ ਤੇ। ਭਾਜਨ ਉਹ ਚੋਰੀ ਕਰਨੀ ਆ? ਕੀ ਗੱਲ ਐ ਸੀ? ਇਧਰ ਆਓ ਮੈਂ ਤੁਹਾਨੂੰ ਤੁਹਾਡੇ ਚਿਹਰੇ ਵਾਸਤੇ ਕੋਈ ਚੀਜ਼ ਦਿੰਨਾ। ਯਾਰ ਮੇਰਾ ਨਾ ਸਕਿਨ ਪ੍ਰੋਬਲਮ ਹੈਗਾ ਵਾ। ਹਾਂਜੀ ਇਹ ਫੜਾ ਦਿਓ ਬੈਗ ਇਧਰ। ਆ ਬੇਟਾ ਬੈਗ ਰੱਖ ਜ਼ਰਾ ਅੰਦਰ। ਕਿੱਧਰ? ਅੰਦਰ ਕਿੱਧਰ? ਲਓ ਦੱਸੋ। ਅੰਦਰ ਰਹਿਣ ਆਏ ਆ ਸਾਡੇ ਕੋਲ? ਸਰ ਇਹ ਚ ਪੈਸੇ ਅਦਰਾ ਧਿਆਨ ਨਾਲ। ਕਿੰਨੇ ਜੀ? ਇਹ ਚ ਸਵਿਟਜ਼ਰਲੈਂਡ ਦੇ ਡਾਲਰ ਹੀ ਹੁੰਦੇ ਹੋਰ ਇੱਥੇ ਕੀ। ਸਵਿਟਜ਼ਰਲੈਂਡ ਦੇ ਕਿਹੜੇ ਡਾਲਰ ਹੁੰਦੇ? ਰੱਖ ਦਿਓ ਸਾਹਮਣੇ। ਅੱਛਾ ਇਹਦੇ ਚ ਜਿਹੜੇ ਪੈਸੇ ਆ ਜੀ ਜੀ ਉਹਦਾ ਬੁਰਸ਼ ਲੈ ਲਓ ਕੋਈ। ਇਧਰ ਆਓ ਤੁਸੀਂ ਕਾਫੀ ਈਜ਼ੀ ਨਹੀਂ ਲੈ ਰਹੇ ਮੈਨੂੰ। ਸਰ ਮੈਂ ਤੁਹਾਨੂੰ ਕਹਿ ਰਿਹਾ ਹੈਲੋ ਹੈਲੋ ਇਹ ਰੋਜ਼ ਰਾਤ ਨੂੰ ਇੱਕ ਨਾ ਤੁਸੀਂ ਪਾ ਕੇ ਸੌਂ ਜਾ ਕਰਨਾ। ਯਾਰ ਇਹ ਬੱਚਿਆਂ ਦੇ ਮਲਣ ਵਾਲਾ ਵਾ, ਮੈਂ ਵੱਡੇ ਚਿਹਰੇ ਤੇ ਮਿਲਣਾ ਵਾ। ਉਹ ਨਿਸ਼ਾਨ ਵਾਲੀ ਡੱਬੀ ਹੈ ਨਹੀਂ ਤੁਹਾਡੇ ਕੋਲ? ਹਾਂਜੀ ਇਹ ਡੱਬੀ ਕਿਸ ਲਈ ਹੈ? ਇੱਥੇ ਵੀ ਨਹੀਂ ਨਿਸ਼ਾਨ ਹੈਗਾ ਉਹ। ਉਸਤਾਦ ਨਿਸ਼ਾਨ ਤੇ ਤੁਸੀਂ ਨੱਕ ਤੇ ਪਵਾ ਲੈਣਾ ਵਾ। ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਇੱਧਰ ਆਓ ਜ਼ਰਾ। ਇਹ ਕਿਸ ਚੀਜ਼ ਲਈ ਹੈ? ਹਾਂਜੀ ਇਹ ਖਰੀਦਣ ਲਈ ਹੈ। ਪੈਸੇ ਦਿਓ ਖਰੀਦ ਲਓ। ਪੈਸਾ ਬੜਾ, ਪੈਸੇ ਦੀ ਟੈਨਸ਼ਨ ਨਹੀਂ ਲੈਣੀ। ਕਿੱਥੇ ਹੈ? ਸਵਿਟਜ਼ਰਲੈਂਡ ਬਹੁਤ ਪੈਸਾ। ਨਹੀਂ ਇਹ ਨਹੀਂ ਠੀਕ ਯਾਰ ਇਹਦੇ ਨਾਲ ਯਾਰ। ਤੁਸੀਂ ਹਰ ਚੀਜ਼ ਤੇ ਹੱਥ ਨਾ ਮਾਰ ਜੋ ਕੀ ਮਸਲਾ। मैर जी सर। मैर बेटा बात सुनो जी सर। इनकी स्किन के लिए कोई चीज देखो, इधर कोई चीज। ए रिस्क आ तुसी एवं रिस्क ले लेना सी। ए ना ए रिस्क आ ये ना लेना। यार कोई ऐसी चीज दियो जिन्ना मैं ना अपनी हड्डियां ते लगावा, वो भी फटियां जड़ियां वो भी सेट हो जान, चेहरे दी जिल्द भी ठीक हो जाए ते वीटनेस आवे मेरे चेहरे। सर तुसी पता की मैं हड्डियां तड़ियां फटियां ने
ਫਿਰ ਤੁਸੀਂ ਕਹੋਗੇ ਮੇਰੀਆਂ ਫੜਾਛਾਂ ਫਟ ਜਿਹੜੀ ਜਿਹੜੀ ਚੀਜ਼ ਫਟੀ ਹੈ ਨਾ ਮੈਨੂੰ ਇੱਕੋ ਵਾਰੀ ਦੱਸ ਦਿਓ, ਮੈਂ ਇਕੱਠਾ ਤੁਹਾਨੂੰ ਬੰਡਲ ਦੇ ਦੇਣਾ। इधर आओ सर जरा। वो सर साडा मतलब भाईजान स्टोर का एक टाइम है, यहाँ पे हमारा कस्टमर क्लाइंट आ रहे हैं, कोई नहीं असं भी कस्टमर है सर। तो जरा आप बताएं, आप मसला बताएं ना आप। यार मैं चाहना वा कि मैनू ना दंदा लिए कोई अच्छे जे लेंस चाहिए यार। किहदे ਲਈ दंदा लिए ना अच्छे जे लेंस चाहिए मैनू। ਦੰਦਾਂ ਲਈ ਲੈਂਸ ਕਿਹੜੇ ਹੁੰਦੇ ਯਾਰ? ਭਾਵੇਂ ਤੁਸੀਂ ਅੱਖਾਂ ਵਾਸਤੇ ਕੋਈ ਅੱਛੀ ਟਿਊਬ ਲੈ ਲਓ। ਤੁਸੀਂ ਉੱਥੇ ਜਾ ਜਿੱਥੇ ਹੈਗੇ ਸੀ। ਯਾਰ ਆਪ ਨਾ ਬਾਤ ਕਰੋ प्लीज यार, मैं छोटे बच्चों के मुंह नहीं लगता। ਯਾਰ ਦੰਦਾਂ ਵਾਸਤੇ ਲੈਂਸ ਚਾਹੀਦੇ, ਅੱਖਾਂ ਵਾਸਤੇ ਬੁਰਸ਼ ਦੇ ਦਾਂ। सर ਤੁਸੀਂ ਮੇਰੀ ਗੱਲ ਨਹੀਂ ਸਮਝੇ। ਮੈਂ ਚਾਹੁੰਦਾ ਕੋਈ ਐਸੇ ਲੈਂਸ ਦਿਓ ਜਿੰਨੇ ਮੈਨੂੰ ਬਿਲਕੁਲ ਫਾਸਟ ਸੁਣੇ। ਸਰ ਲੈਂਸ ਅੱਖਾਂ 'ਚ ਲਾਈਦੇ ਨੇ, ਫਾਸਟ ਸੁਣੇ। ਸਰ ਜੀ ਮੈਂ ਵੀ ਤਾਂ ਉਹੀ ਕਹਿਣ ਡਿਆ, ਕੋਈ ਐਸੇ ਲੈਂਸ ਦਿਓ ਜਿੰਨੇ ਮੇਰੀ ਬਾਡੀ 'ਚ ਤੁਸੀਂ ਤੁਹਾਡੇ ਕੋਲ ਪੈਸੇ ਕਿੰਨੇ ਨੇ? ਪੈਸੇ ਪਹਿਲਾਂ 100 ਰੁਪਏ ਦਿਓ, ਪਹਿਲੇ ਦਿਖਾਓ 100 ਰੁਪਏ ਦਿਓ। ਮੈਰ ਹਾਂਜੀ ਭਾਵੇਂ 100 ਰੁਪਏ ਦੇ ਦਿਓ ਭਾਣ। ਕਿੰਨੇ ਕਿਤੇ ਨੇ ਸਰ ਮੈਂ ਦੇਖਣ ਡਿਆ ਸੀ ਕਿ ਮੈਂ ਨਾ ਸਵਿਟਜ਼ਰਲੈਂਡ ਚੋਂ ਡਾਲਰ ਤੜਾਇਆ ਸੀ। ਉਹਦੇ ਵਿੱਚੋਂ ਤੇ ਤੁਸੀਂ ਸਵਿਟਜ਼ਰਲੈਂਡ 'ਚੋਂ ਡਾਲਰ ਤੜਾਇਆ ਸੀ, ਇੱਥੋਂ ਤੁਸੀਂ ਦੰਦ ਤੜਾ ਲੈਣੇ ਆ। ਲੋ ਨਿਕਲ ਹੀ ਆਏ ਪੈਸੇ। ਇਹ ਐਲੋ ਇਹ ਦਿਖਾਣਾ ਜ਼ਰਾ। ਸਰ ਇਹ ਮਾਚ ਇਹ ਵੀ ਸਵਿਟਜ਼ਰਲੈਂਡ ਤੋਂ ਆਈ ਹੈ? ਨਹੀਂ ਜੀ ਨਹੀਂ, ਇਹ ਯੁਗੰਡਾ ਚੋਂ ਲੈ ਕੇ ਆਏ ਸੀ ਮਾਚ। ਯੁਗੰਡਾ ਦੀ ਮਾਚ। ਅੱਛਾ ਇਹ ਤੁਹਾਡੇ ਫੇਸ ਵਾਸਤੇ ਦੇਖੋ, ਇਹ ਤਾਂ ਮੌਸਪੈਲ। ਯਾਰ ਇਹ ਫੇਸ ਵਾਸਤੇ ਤਾਂ ਠੀਕ ਨਹੀਂ, ਮੈਨੂੰ ਉਹ ਚੀਜ਼ ਚਾਹੀਦੀ ਜਿਹਨੇ ਮੈਨੂੰ ਸੁਣੇ ਠੀਕ। ਸਰ ਪਤਾ ਕੀ ਗੱਲ ਆ, ਇਹ ਨਾ 60 ਰੁਪਏ ਕਟਾ ਕੇ ਆ ਜੂਸ ਦੇ। ਅੱਛਾ ਜੀ। ਯਾਰ ਹੱਥ ਨਾ ਮਾਰੀ ਜੋ ਪਾਣੇ, ਇਧਰ ਆਓ ਖੁੱਲੀ ਜਗ੍ਹਾ। ਸਰ ਹੱਥ ਕਿਹੜਾ ਤੁਸੀਂ ਖਜੂਰਾਂ ਲਾਈਆਂ ਵਾ, ਮੇਰਾ ਮਤਲਬ ਆ ਕਿ ਸਮਾਨ ਲਗਾਇਆ ਹੈ। ਪਤਾ ਕੀ ਗੱਲ ਆ, 40 ਰੁਪਏ ਬਕਾਇਆ। ਇਹ ਦੇ ਦੇ ਭਾਣ ਨੂੰ। ਆ ਲੈ ਲਓ। ਇਹ ਫੜ ਆ ਬੇਟਾ ਤੂੰ ਰੱਖ ਲਾ। ਇਧਰ ਆ ਬੇਟਾ ਇੱਕ ਮਿੰਟ ਜ਼ਰਾ। ਇਹ 40 ਰੁਪਏ। ਇਹ 40 ਰੁਪਏ ਬਕਾਇਆ ਤੁਹਾਡੇ। 10 ਰੁਪਏ ਰੱਖ। ਅੱਗੇ ਤੁਸੀਂ 40 ਦਿੱਤੇ ਉਹਨੂੰ। ਨਹੀਂ ਮੈਨੂੰ ਯਾਦ ਆਗਾ 30 ਰੁਪਏ ਦੀਆਂ ਕੁਝ ਹੋਰ ਚੀਜ਼ਾਂ ਵੀ ਲੈਣ। ਅੱਛੇ ਖਾਨਦਾਨ ਦੇ ਲੱਗ ਰਹੇ ਹੋ। ਥੈਂਕ ਯੂ। ਚਲੋ 10 ਰੁਪਏ ਦੇ ਰਹੇ ਹੋ। ਲਓ ਜੀ ਸਰ। ਦੱਸੋ ਕੀ ਚਾਹੀਦਾ? ਆ 50 ਵਾਪਸ ਦੇ ਦਿਓ। ਕਿਹੜੇ? ਆ ਜਿਹੜੇ ਦਿੱਤੇ ਨਹੀਂ ਉਹ ਵਾਪਸ ਦੇ ਦਿਓ। ਨਹੀਂ ਉਹ ਤਾਂ ਮੈਂ ਪੀ ਲਿਆ, ਤੁਸੀਂ ਖਪਾਉਣ ਕਿਉਂ? ਤੁਹਾਨੂੰ ਮੈਂ ਦੇਣਾ ਚਿਹਰੇ ਵਾਸਤੇ। ਚਿਹਰੇ ਵਾਸਤੇ ਵੀ ਮੈਂ ਕਹਿੰਦਾ ਕੋਈ ਚਿਹਰੇ ਦੇ ਨਾਲ ਨਾ ਮੈਂ ਆਪਣੇ ਨਾ ਸਕਿਨ ਜਿਹੜੀ ਆ। ਸਾਰਾ ਪਤਾ ਕੀ ਗੱਲ ਆ, ਇਧਰ ਆਓ। ਇਹ ਜਿੰਨੀਆਂ ਚੀਜ਼ਾਂ ਲੱਗੀਆਂ ਨੇ ਜੀ ਨਾ, ਜੀ ਇਹ ਸਾਰੀਆਂ ਬਹੁਤ ਐਕਸਪੈਂਸਿਵ ਆ। ਠੀਕ ਠੀਕ। ਹਾਂ ਸਪੈਸ਼ਲ ਨਾ ਐਕਸਪੈਂਸਿਵ ਆ। ਸਪੈਸ਼ਲ ਇਹੀ ਮੈਨੂੰ ਚੀਜ਼ਾਂ ਚਾਹੀਦੀਆਂ, ਸਪੈਸ਼ਲ ਚੀਜ਼ਾਂ ਚਾਹੀਦੀਆਂ ਮੈਨੂੰ। ਉਹ ਭਾਜੀ ਐਕਸਪੈਂਸਿਵ ਆ। ਮੈਂ ਚਾਹੁੰਦਾ ਵਾਂ ਕਿ ਮੇਰੀ ਜਿਲਦ ਨੂੰ ਸਪੈਸ਼ਲ ਚੀਜ਼ਾਂ ਸੈੱਟ ਬੈਠਣ। ਮੇਰੀ ਜਿਲਦ ਹੈ ਹੀ ਸਪੈਸ਼ਲ। ਉਹ ਸਰ ਜਿਲਦ ਨਹੀਂ, ਇਹ ਐਕਸਪੈਂਸਿਵ ਨੇ, ਐਕਸਪੈਂਸਿਵ। ਸਰ ਮੈਂ ਤੁਹਾਨੂੰ ਕਹਿਣ ਡਿਆ ਕਿ ਮੇਰਾ ਆਪਣਾ ਵੀ ਸਪੈਸ਼ਲ ਵਾਲਾ ਮਸਲਾ ਵਾ। ਮੈਂ ਖੁਦ ਬੜਾ ਪਰੇਸ਼ਾਨ ਹਾਂ ਸਪੈਸ਼ਲ ਤੋਂ, ਇਸ ਤੋਂ। ਸਰ ਮੈਂ ਚਾਹੁੰਦਾ ਵਾਂ ਕੋਈ ਐਸੀ ਨਾ ਮੈਨੂੰ ਐਸੀ ਕਰੀਮ ਦਿਓ ਜਿਹਨੇ ਮੇਰੇ ਪੱਠਿਆਂ ਦਾ ਖਿਚਾਓ ਵੀ ਖਤਮ ਹੋ ਜਾਏ ਤੇ ਚਿਹਰੇ ਦੀ ਜਿਲਦ ਵੀ ਠੀਕ। ਤੁਹਾਡੇ ਪੱਠੇ ਖਿੱਚੇ ਜਾਂਦੇ ਨੇ? ਜੀ ਸਰ। ਤੁਸੀਂ ਸਹੀ ਬੰਨਦੇ ਨਹੀਂ। ਸਹੀ ਤਰ੍ਹਾਂ ਬੰਨ ਕੇ ਸਾਈਕਲ ਤੇ ਲੈ ਕੇ ਜਾਇਆ ਕਰੋ, ਫੇਰ ਨਹੀਂ ਕਿ ਬੱਚੇ ਖਿੱਚ ਲੈਂਦੇ ਪੱਠੇ ਅਕਸਰ। ਤੁਸੀਂ ਵਿੱਚ ਵਿੱਚ ਬਹੁਤ ਡੀਗ੍ਰੇਡ ਗੁਫ਼ਤਗੂ ਕਰ ਰਹੇ ਹੋ। ਤੁਹਾਨੂੰ ਮੈਂ ਕਹਿ ਰਿਹਾ ਤੁਹਾਡੇ ਨਹੀਂ ਹਿਸਾਬ ਦਾ। ਤੁਸੀਂ ਕਿਸੇ ਮਹੱਲੇ ਦੇ ਮੈਡੀਕਲ ਸਟੋਰ 'ਚ ਜਾਓ, ਜਿੰਨੇ ਕੋ 40-50 ਦਵਾਈਆਂ ਰੱਖੀਆਂ ਹੁੰਦੀਆਂ। ਇਹ ਐਕਸਪੈਂਸਿਵ ਆ, ਸਭ ਐਕਸਪੈਂਸਿਵ। ਸਵਿਟਜ਼ਰਲੈਂਡ ਚ ਜਿੱਥੋਂ ਮਰਜ਼ੀ ਸ਼ੈ ਲੈ ਲਓ, ਉਸ ਮੁਲਕ 'ਚ ਤਾਂ ਕੋਈ ਏਡੀ ਟੈਨਸ਼ਨ ਨਹੀਂ ਹੈਗੀ। ਯੁਗੰਡਾ ਵੀ ਮੈਂ 10 ਸਾਲ ਰਹਿ ਕੇ ਉੱਥੇ ਵੀ ਮੈਨੂੰ ਕੋਈ ਟੈਨਸ਼ਨ ਨਹੀਂ ਬਣੀ। ਫਲਿੰਟੋਫ ਨਾਲ ਮੇਰੀ ਬੜੀ ਸਲਾਮ ਦੁਆ ਰਹੀ। ਕਿਹਦੇ ਨਾਲ? ਫਲਿੰਟੋਫ ਨਾਲ। ਉਹ ਕੀ ਆ? ਮੁਲਕ ਹੈਗਾ ਫਲਿੰਟੋਫ। ਹੋਰ ਤੁਸੀਂ ਕਿੱਥੇ ਕਿੱਥੇ ਗਏ ਹੋ? ਮੈਂ ਫਲਿੰਟੋਫ ਗਿਆ ਵਾਂ, ਪੀਟਰਸਨ ਗਿਆ ਵਾਂ, ਅਲਹਮਦੁਲਿਲਾ ਕਾਲ ਉੱਪਰ ਗਿਆ ਵਾਂ। ਮੈਂ ਕਾਫੀ ਮੁਲਕ ਫਿਰੇ ਹੈਗੇ ਆ। ਕਾਲ ਉੱਪਰ? ਜੀ ਜੀ। ਬੈਗ ਫੜਾ ਪੈਂਦਾ। ਨਹੀਂ ਨਹੀਂ ਬੈਗ ਨਹੀਂ ਚਾਹੀਦਾ ਮੈਨੂੰ ਨਾ। ਮੇਰੇ ਚਿਹਰੇ ਲਈ ਕੋਈ ਜਿਲਦ ਲਈ ਕੋਈ ਕਰੀਮ। ਮੈਂ ਜਿਲਦ ਤੁਹਾਨੂੰ ਬਹੁਤ ਜਿਲਦ ਦੇ ਦਿੰਦੇ ਆ। ਫੜੋ ਇਹਨੂੰ, ਪਾਓ ਮੋਢੇ ਤੇ। ਉਹ ਕੋਈ ਨਹੀਂ ਸਰ, ਪਿੱਛੇ ਹੋਣਾ ਉਰੇ ਆਓ। ਜੀ ਜੀ। ਇਹ ਸਿੱਧਾ ਜਾਓਗੇ ਨਾ ਜੀ ਤੇ ਸਾਹਮਣੇ ਚੌਂਕ ਦੇ ਨਾਲ ਨਾ ਇੱਕ ਮੋਚੀ ਬੈਠਾ ਥੱਲੇ। ਜੀ। ਉਹਨੇ 50 ਰੁਪਏ ਲੈਣੇ ਨੇ। ਸੋਹਣਾ ਮੂੰਹ ਪਾਲਿਸ਼ ਕਰ ਦੇਣਾ ਤੁਹਾਡਾ। ਚਲੋ ਚਲੋ ਚੱਲ ਚੱਲ ਬਾਹਰ ਕੱਢ ਨੂੰ, ਫੜ ਕੇ ਨੂੰ। ਮੈਨੂੰ ਇਹ ਦੱਸੋ ਤੁਹਾਡਾ ਇੱਥੇ ਕੋਈ ਕੰਮ ਹੈ? ਹੈ ਦਿਮਾਗ ਖਰਾਬ ਤੇਰਾ ਕੀਤਾ। ਇਸ ਤਰ੍ਹਾਂ ਨਹੀਂ ਬੋਲਦੇ, ਇਸ ਤਰ੍ਹਾਂ ਗੁਫ਼ਤਗੂ ਨਹੀਂ ਕਰਦੇ। सर चलो छोड़ो निकालो सर। इसको बाहर। चलो निकालो इसको बाहर। क्या मतलब? ऐसा आप कहते चले जाए बाहर। चलो जाओ। आपने देखा नहीं मुझे स्विट्जरलैंड में फिरते हुए? सर ओ आप यार जाएं। चलो जा यार, जा स्विट्जरलैंड। सर आप जाएं, कोई मैं देख लेता हूँ। दिमाग जाओ खराब। भाई। चल काट बाहर इन्हू। जाओ भाई यहाँ से यार, जाओ। आप मुझे बिल्कुल इजी ले रहे हैं, बिल्कुल इजी ले रहे हैं। सर जाओ यहाँ से। इतना बड़ा मेडिकल स्टोर आपने बनाया हुआ है यहाँ पर। युगंडे की दवाइयाँ रखी हुई हैं आपने। जिल्द के लिए दवाई कोई नहीं रखी? ओए जिल्द ली दवाई है, ऐस जिल्द ली कोई नहीं। ऐस जिल्द ली बनी कोई नहीं हाल तक। आपके पास आंखों के लिए, आपके पास कानों के लिए लेंस भी नहीं है यहाँ पे। ओ कन्ना च केड़े लेंस हुंदे ओए? दफा हो जा। स्विट्जरलैंड से निकल निकल। निकल रहे हैं, पहले मेरे 60 रुपये मोड़ो फिर। लो
अड़ा जूस पीता अंदर। सारी उर्दू एक ਤੇ ਜਿਹੜੀ ਨਹੀਂ ਸਾਡੀ એનર્ਜੀ ਜ਼ਾਇਆ ਕਰਾਤੀ ਹੈ। मेरी भी तो साथ ही हुई है। पता नहीं कहां से आपने इतना बड़ा मेडिकल स्टोर बना ओए लिया। बेटा ये पाकिस्तान में वाहिद मेडिकल स्टोर है। बंद कर दे अगर जिल्द की दवाई नहीं बंद है। कर देना, मैं 1:30 पे बंद कर दे इधर, तू निकल चल। आपके पास जिल्द की दवाई नहीं ओए है। चलो मैं VLC प्लेयर मारना ही तेरे, चल चल निकल, कोई और नहीं है इतना बड़ा जा दफा जा। स्टूपिड नॉनसेंस जाल यार ये गार्ड जो बदतमीज। भाईजान आप ना बंदा का बंदा देख के उसकी शक्ल देखा करे फिर उसको अंदर आने दिया करें। मुंह उसका तले नान खाने वाला है, इतने बड़े स्टोर के अंदर घुस ਇੱਥੇ गया ਬੜੀਆਂ ਗੱਲਾਂ ਕਰਨੇ ਆ, ਉੱਥੇ ਤੇ ਰਿਵਾਜ ਨਹੀਂ ਨਿਕਲਣ ਦਈ ਗੱਲ ਕਰਨ ਦਿੰਦਾ ਤੇ ਕਸਟਮਰ के साथ बातें सारे नहीं। जाहल इंसान पता नहीं कहां से उठ के आ जाते हैं स्टूपिड। लो जी नादरीन, अस्सलाम वालेकुम, कैसे हैं आप? ठीक ठाक है? ये पकड़े भाई, आजा बेटे आजा। कहाँ पे है सर? इधर आए जरा। सबसे पहले ये बताएं आपका नाम क्या है? बाबर अली नाम है। बाबर अली। जी सर। अच्छा अच्छा अच्छा, बाबर अली तो वो दूसरा है जो। सर वो दूसरा है, लेकिन कोई बात नहीं, ये भी एक इंसान है। अच्छा आप भी बाबर अली हैं। अच्छा ये बताएं कि ये जो मेडिकल स्टोर है, फार्मेसी सॉरी क्या मेडिकल स्टोर में फार्मेसी में क्या फर्क होता है? और मेडिकल स्टोर में ये फर्क होता है, वो उसमें बी कैटेगरी होती है, उसमें जो होती है ना पूरी दवाई नहीं होती, जैसे नार्कोटिक्स आइटम वगैरह ये सारी चीज़ें नहीं होती। फार्मेसी में ये होता है कि हमारे पास ए कैटेगरी में पूरी मेडिसिन में पूरी चीज़ें यानी पूरी मेडिसिन होती है, यानी कि नार्कोटिक्स भी होती हैं, विटामिन भी होती हैं, ऑल चीज़ें। मेडिकल स्टोर पे ये नहीं होती? ये नहीं हो सकती। मेडिकल स्टोर पे वो सिर्फ बी कैटेगरी होती है, और उसमें बी कैटेगरी किसे कहते हैं? मतलब अगर जितने मोहल्लों में हमारे मेडिकल स्टोर हैं हाँ जी। ये सारी बी कैटेगरी? कैटेगरी वाली है सर। ये क्या बात हुई? सब बी कैटेगरी में नार्कोटिक्स आइटम नहीं दी जाती, और वो आम नार्कोटिक्स बाजार से खरीद के वाले से खरीद के वो देते ओके हैं। ओके अच्छा। लेकिन हम रिक्वायरमेंट ऐसे करते हैं कि हमारी फार्मेसी जो है ना वो ए कैटेगरी है, एक पूरी रिस्पॉन्सिबिलिटी है। बिल्कुल आप बिल्कुल, अगर हमारी नार्कोटिक्स भी है उसकी प्रिस्क्रिप्शन के एडवाइस के बगैर नहीं देते हम। ओके। उसके मसला ये होता है। ओके और ये होता है कि जो भी प्रिस्क्रिप्शन और बाकी जो एडवाइस भी हो, फार्मासिस्ट भी हैं, वो भी हमें फार्मासिस्ट के हिसाब से। गुड हो गया। लो जी नादरीन, ਇਹ ਜਿਹੜਾ ਮੈਡੀਕਲ ਸਟੋਰ ਹੈ ਨਾ, ਇਹ अक्सर तुझे सुनते हैं ना, मेरा यार है यूके रजा है ना, तो वो उधर भी यही काम करता है। तो उसने ये पहली बार शुरू किया है, मतलब पाकिस्तान में पहली बार कह रहा हूँ, ये फर्स्ट ऐसा है। इसमें बहुत सी चीज़ें ऐसी हैं यहाँ पे जो कि पाकिस्तान में किसी भी फार्मेसी पे नहीं है। तो ऐसा ही है ना, कुछ चीज़ें ऐसी हैं जो पाकिस्तान में किसी भी फार्मेसी पे नहीं है। तो अब मैं आपको उनसे मिलवाता हूँ और साथ में उससे पूछते हैं सारा कुछ। और सुनिया तो तुसी बड़ी रही है रजा 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 तो अज मैं मिलाना भी है। इधर आओ जरा फिर उरे आ भी, ऐ देखो ये है जी मिस्टर रजा साहब। सर कैसे हैं? आपका पूरा नाम क्या है सर? जी मेरा नाम है मोहम्मद मोहसिन रजा। मोहम्मद मोहसिन रजा साहब। ये रजा भाई हैं जी, जो हम अक्सर शोज़ में कहते हैं मेरा जिगर जान, मेरा सारा कुछ। और इससे मैंने 72 अरब रुपया लेना है और ये मुझे वापस नहीं कर रहा। और सही बात है, बहुत मैं तंग किया हुआ है, उसका भी बाद में करते हैं कुछ। एस मैडिकल स्टोर तुसी क्या है जी कि कुछ ऐसी चीज़ां ने जड़ियां पाकिस्तान च नहीं है, कुछ ऐसे कुछ चीज़ां मकसद चीज़ां तो मुराद है नहीं कि कुछ आइटम नहीं हाँ। कुछ ऐसियां इत्थे दी यानी कि सर्विसेज जी। कुछ ऐसी चीज़ जड़ी कि मतलब डिफरेंट जड़ी करदी इनू बाकियां नालों, वो की है? कुछ चीज़ां बाबर भाई दसन के ਜਿਹੜੀ ਮੇਜਰ ਚੀਜ਼ਾਂ ਹੈਗੀਆਂ ਮੈਂ ਦੱਸ ਦੇਣਾ। ਦੇਖੋ ਸਭ ਤੋਂ ਸਾਡਾ ਜਿਹੜਾ ਮਕਸਦ ਸੀ ਨਾ ਇੱਥੇ ਫਾਰਮੇਸੀ ਖੋਲ੍ਹਣ ਦਾ, ਉਹ ਐਸੀ ਕਿ ਇੱਥੇ ਲੋਕਾਂ ਨੂੰ ਅਵੇਅਰਨੈਸ ਬਹੁਤ ਘੱਟ ਹੈਗੀ ਹੈ ਕਿ ਅਸੀਂ ਆਪਣੀ ਡਿਜ਼ੀਜ਼ ਵਾਸਤੇ, ਚਾਹੇ ਉਹ ਡਾਇਬੀਟੀਜ਼ ਹੋਏ, ਸ਼ੂਗਰ ਹੋਏ, ਬਲੱਡ ਪ੍ਰੈਸ਼ਰ ਹੋਏ, ਉਹਨੂੰ ਮੇਨਟੇਨ ਕਿਸ ਤਰ੍ਹਾਂ ਕਰਨਾ ਹੈ। ਦਵਾਈਆਂ ਤਾਂ ਸਾਰੇ ਖਾ ਰਹੇ ਨੇ, हाँ ठीक है जी,
ਉਹਨੂੰ ਅੱਗੇ ਚਲਾਉਣਾ ਕਿਸ ਤਰ੍ਹਾਂ ਹੈ, ਜਾਂ ਅਸੀਂ ਕਿਹੜੀ ਐਸੀ ਜ਼ਿੰਦਗੀ ਰੋਜ਼ਮਰਰਾ ਦੀ ਜ਼ਿੰਦਗੀ 'ਚ ਚੀਜ਼ਾਂ ਕਰੀਏ ਜਾਂ ਨਾ ਕਰੀਏ ਜਿਹਦੀ ਵਜ੍ਹਾ ਤੋਂ ਸਾਡੀ ਇਹ ਕੰਡੀਸ਼ਨ ਮੇਨਟੇਨ ਰਹੇ, ਓਕੇ, ਨਾ ਖਰਾਬ ਨਾ ਹੋਏ। ਤੇ ਇਹ ਤਾਂ ਡਾਕਟਰ ਨੇ ਦੱਸਣਾ ਹੁੰਦਾ ਨਾ। ਇਹ ਸਾਡੀ ਇਹੀ ਸੋਚ ਹੈ ਨਾ ਕਿ ਡਾਕਟਰ ਨੇ ਦੱਸਣਾ ਹੁੰਦਾ। ਫਾਰਮਾਸਿਸਟ ਜਿਹੜਾ ਹੈ, ਸਾਡੇ ਕੋਲ ਫਾਰਮਾਸਿਸਟ ਨੇ, ਉਹ ਇੱਥੇ 24 ਆਵਰਸ ਹੁੰਦੇ ਨੇ। ਫਾਰਮਾਸਿਸਟ ਇੱਥੇ ਜਿਹੜੇ ਐਡਵਾਈਸ ਦੇਣਗੇ ਤੁਹਾਨੂੰ। ਇੱਥੇ 60-70% ਲੋਕਾਂ ਨੂੰ ਇਹ ਨਹੀਂ ਪਤਾ ਕਿ ਜੇ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤੇ ਤੁਸੀਂ ਨਮਕ ਨਹੀਂ ਖਾਣਾ, ਜਾਂ ਨਮਕ ਲੋਕੀ ਕਹਿੰਦੇ ਨੇ ਜੀ ਘੱਟ ਕਰ ਦਿਓ, ਨਹੀਂ, ਨਮਕ ਬਿਲਕੁਲ ਨਹੀਂ ਖਾਣਾ, ਟੋਟਲ ਨਹੀਂ ਖਾਣਾ, ਟੋਟਲ ਨਹੀਂ ਖਾਣਾ। ਨਹੀਂ ਜੇ ਤੇ ਤੁਸੀਂ ਇਹ ਆਪਣਾ ਤੇ- ਬਲੱਡ ਪ੍ਰੈਸ਼ਰ ਮੇਨਟੇਨ, ਅਗਰ ਤੁਸੀਂ ਚਾਹੁੰਦੇ ਹੋ ਕਿ ਬਲੱਡ ਪ੍ਰੈਸ਼ਰ ਦੀ ਤੁਸੀਂ ਬਿਲਫਰਜ਼ 2 ਗੋਲੀਆਂ ਖਾ ਰਹੇ ਹੋ ਠੀਕ ਹੈ, ਤੇ ਤੁਸੀਂ 4 ਗੋਲੀਆਂ ਤੇ ਨਾ ਜਾਓ। ਬਦ ਪਰਹੇਜ਼ ਕਰਕੇ। ਹਾਂ, ਇੱਕ ਸਿੰਪਲ ਜੀ ਐਗਜ਼ਾਮਪਲ ਹਾਂ ਦੇ ਰਹੇ ਠੀਕ ਹੈ, ਕਿ ਨਮਕ ਤੁਸੀਂ ਨਹੀਂ ਖਾਣਾ। ਜੇ ਤੁਸੀਂ ਨਮਕ ਖਾਣਾ ਹੈ, ਨਮਕ ਦੇ ਬਗੈਰ ਤੁਸੀਂ ਨਹੀਂ ਖਾਣਾ ਖਾ ਸਕਦੇ, ਤੇ ਆਮ ਸ਼ਾਪਸ ਤੋਂ ਲੱਭ ਜਾਂਦਾ ਹੈ ਲੋ ਸੋਡੀਅਮ ਸਾਲਟ ਜਾਂ ਪਿੰਕ ਸਾਲਟ ਜਾਂ ਹਿਮਾਲਿਆ ਸਾਲਟ। ਉਹ ਹੁੰਦਾ ਨਮਕ ਕਰ ਗਈ ਹੈ, ਉਹ ਬਿਲਕੁਲ ਯਾਨੀ ਨਮਕ ਦਾ ਜਿਹੜਾ ਜ਼ਾਇਕਾ ਉਹ ਹੁੰਦਾ ਕੰਮ ਕਰਦਾ ਉਹ ਨਮਕ ਵਾਲਾ ਹੀ ਕਰਦਾ। ਬਿਲਕੁਲ ਨਹੀਂ, ਕੰਮ ਨਹੀਂ, ਜ਼ਾਇਕਾ ਨਮਕ ਵਾਲਾ ਹੁੰਦਾ ਹੈ। ਨਹੀਂ, ਕੰਮ ਨਮਕ ਅਸਲ ਦੇ ਨਾਲ ਚ ਜਿਸ ਤਰ੍ਹਾਂ- ਮਜ਼ਦੂਰੀ ਕਰਾਣੀ ਤੂੰ, ਸੌਰੀ ਸਰ, ਜਿਸ ਤਰ੍ਹਾਂ ਨਮਕ ਦੇ ਨਾਲ ਇੱਕ ਚੀਜ਼ 'ਚ ਨਮਕ ਪੈਂਦਾ ਨਾ, ਜੀ, ਜੀ। ਤੇ ਉਹ ਫਿਰ ਇੱਕ ਟੇਸਟ ਹੋਰ ਹੋ ਜਾਂਦਾ, Exactly. ਉਹ ਵੀ ਇਸ ਤਰ੍ਹਾਂ ਹੀ ਕਰਦਾ। ਬਿਲਕੁਲ ਇਹੀ ਕਰਦਾ ਹੈ। ਇੱਕ ਇਹ ਐਗਜ਼ਾਮਪਲ ਹੋ ਗਈ। ਦੂਸਰਾ, ਅਸੀਂ ਸਭ ਤੋਂ ਜਿਹੜੀ ਵੱਡੀ ਚੀਜ਼ ਹੈ ਨਾ, ਉਹ ਪਾਕਿਸਤਾਨ 'ਚ ਹਜੇ ਤੱਕ ਇੰਟਰੋਡਿਊਸ ਨਹੀਂ ਹੋਈ। ਉਹਨੂੰ ਕਹਿੰਦੇ ਨੇ ਪੇਸ਼ੈਂਟ ਮੈਡੀਕੇਸ਼ਨ ਰਿਕਾਰਡ। ਜਿਹੜਾ ਪੇਸ਼ੈਂਟ ਹੈਗਾ ਨਾ, ਜਿਹੜਾ ਮਰੀਜ਼ ਦਵਾਈ ਲੈ ਰਿਹਾ, ਉਹਦਾ ਸਾਰਾ ਰਿਕਾਰਡ ਸਾਡੇ ਕੋਲ ਹੁੰਦਾ। ਪ੍ਰਿਸਕ੍ਰਿਪਸ਼ਨ ਲੈ ਕੇ ਆਇਆ, ਦਵਾਈ ਪਰਚੀ ਲੈ ਕੇ ਆਇਆ, ਠੀਕ ਹੈ, ਸਾਡੇ ਕੋਲ ਇੱਕ ਸੌਫਟਵੇਅਰ ਹੈ, ਉਹਨੇ ਸਾਰੀ ਡਿਟੇਲਸ ਐਂਟਰ ਕੀਤੀਆਂ, ਸਾਡੇ ਬੰਦੇ ਨੇ ਲੇਬਲ ਨਿਕਲਿਆ, ਲੇਬਲ ਲਗਾਇਆ ਦਵਾਈ ਤੇ, ਉਹਨੇ ਕਿਹਾ ਜੀ कि 1 गोली रोजाना सुबह नाश्ते के बाद, उस पर लिखा आएगा, ਓਕੇ, डब्बे ਦੇ ਉੱਤੇ ਲਿਖਾ ਗਿਆ। ਇੱਕ ਗੋਲੀ, ਇੱਕ ਪੈਕੇਟ ਹੈਗਾ, ਚਾਹੇ 6 ਡੱਬੇ ਨੇ, ਉਹ ਸਾਰਿਆਂ ਦੀ ਇਨਸਟਰਕਸ਼ਨਸ ਉਹਦੇ ਮੁਤਾਬਿਕ ਹੋਣਗੀਆਂ। ਉਹ ਰਿਕਾਰਡ ਸਾਡਾ ਸੇਵ ਹੋ ਜਾਏਗਾ ਸਿਸਟਮ 'ਚ। ਠੀਕ ਹੈ, 6 ਮਹੀਨੇ ਉਹ ਮੁਸਲਸਲ ਖਾਏਗਾ। ਓਕੇ, ਅੱਲਾ ਨਾ ਕਰੇ 7ਵੇਂ ਮਹੀਨੇ ਉਹਨੂੰ ਹਸਪੀਟਲ ਜਾਣਾ ਪਿਆ, ਡਾਕਟਰ ਨੇ ਕਿਹਾ ਕਿ ਆਪਣੀ ਸਾਰੀ 6 ਮਹੀਨੇ ਦਾ ਰਿਕਾਰਡ ਲੈ ਕੇ ਆਓ, ਤੇ ਇੱਕ ਫੋਨ ਉਹ ਸਾਨੂੰ ਕਰੇਗਾ, ਅਸੀਂ ਪ੍ਰਿੰਟ ਕਰਾਂਗੇ ਉਹ ਸਾਰਾ 6 ਮਹੀਨੇ ਦਾ ਰਿਕਾਰਡ ਕਿ ਜੀ 6 ਮਹੀਨੇ 'ਚ ਇਹਨੇ ਇਹ ਦਵਾਈ ਖਾਈ ਹੈ, ਇਸ ਤਰ੍ਹਾਂ ਉਹਦੀ ਡੋਜ਼ੇਜ ਸੀ, ਇਹ ਸਟ੍ਰੈਂਥ ਸੀ, ਸਾਡੇ ਕੋਲੋਂ ਇਸ ਤਰ੍ਹਾਂ ਲੈ ਕੇ ਗਿਆ ਹੈ। ਸਾਡੇ ਕੋਲ ਇਸ ਤਰ੍ਹਾਂ ਹੈਗੀ। ਅੱਛਾ, ਉਹ ਇਹ 6 ਮਹੀਨੇ ਦਾ ਰਿਕਾਰਡ ਡਾਕਟਰ, ਕਿਉਂਕਿ ਤੁਸੀਂ ਅੱਲਾ ਨਾ ਕਰੇ ਤੁਸੀਂ ਜਾਂਦੇ ਹੋ ਹਸਪੀਟਲ ਟ੍ਰੀਟਮੈਂਟ ਮੈਂ ਆਸਤੇ, ਸਮਝ ਗਿਆ। ਡਾਕਟਰ ਕਹਿੰਦਾ ਜੀ ਕਿ ਸਾਨੂੰ ਪਿਛਲੇ 6 ਮਹੀਨੇ ਦਾ ਰਿਕਾਰਡ ਦਿਓ, ਤੇ ਉਹ ਸਾਡੇ ਉਹਨੂੰ ਆਪ ਨੂੰ ਯਾਦ ਨਹੀਂ ਕਿ ਵੀ ਮੈਂ ਕਦੋਂ ਦਾ ਆਵਾਂ, ਕਿੰਨੇ ਖਾਦੀ। ਤੇ ਕਦੇ ਕਿਸੇ ਫਾਰਮੇਸੀ ਤੋਂ ਲੈ ਰਿਹਾ ਸੀ, ਕਦੇ ਕਿਸੇ ਫਾਰਮੇਸੀ ਤੋਂ ਲੈ ਰਿਹਾ। ਹੁਣ ਇੱਕ ਫਾਰਮੇਸੀ ਤੋਂ ਸਾਡੇ ਕੋਲ ਰਿਕਾਰਡ ਹੋਏਗਾ, ਉਹ ਜਾ ਕੇ ਡਾਕਟਰ ਨੂੰ ਕਹੇ। ਇਹਨੂੰ ਕਹਿੰਦੇ ਨੇ ਪੇਸ਼ੈਂਟ ਮੈਡੀਕੇਸ਼ਨ ਰਿਕਾਰਡ। ਇਹ ਯੂਕੇ ਪ੍ਰੋਟੋਕਾਲ ਹੈਗਾ। ਇਹ ਇਸ ਤੋਂ ਪਹਿਲੇ ਇੱਥੇ ਨਹੀਂ ਹੁੰਦਾ, ਇੱਥੇ ਨਹੀਂ ਇਹ ਹੈ, ਜਿੰਨੇ ਵੱਡੇ ਵੱਡੇ ਸਟੋਰ ਨੇ ਇੱਥੇ ਫਾਰਮੇਸੀਜ਼। ਮਤਲਬ ਇੱਕ ਮਹੀਨੇ ਦੀ ਪਰਚੀ ਨਿਕਲ ਸਕਦੀ ਹੈ, ਲੇਕਿਨ ਰਿਕਾਰਡ ਨਹੀਂ ਹੈਗਾ। ਉਹ ਅੰਦਾਜ਼ਾ ਲਾਣਗੇ ਜੀ ਤੁਸੀਂ ਇਹ ਵੀ ਲੈ ਗਏ ਸੋ, ਤੁਸੀਂ ਇਹ ਵੀ ਲੈ ਗਏ ਸੋ, ਤੁਸੀਂ ਇਹ ਵੀ। ਸਾਡੇ ਕੋਲ ਰਿਟਨ ਪ੍ਰੂਫ ਹੋਏਗਾ ਨਾ, ਤੁਸੀਂ ਜਾ ਕੇ ਕਿਸੇ ਕੰਸਲਟੈਂਟ ਨੂੰ ਵਿਖਾਣਾ ਹੈ, ਕਿਸੇ ਤੁਹਾਡੀ ਅੱਲਾ ਨੇ ਕਰੀ ਭਾਵੇਂ 5 ਸਾਲ ਉਹਨੇ ਮੈਡੀਸਿਨ ਖਾਧੀ ਹੈ, ਤੁਹਾਡੇ ਕੋਲ 5 ਸਾਲ ਦਾ ਰਿਕਾਰਡ ਹੈਗਾ। ਸਾਡੇ ਕੋਲ 10 ਸਾਲ ਦਾ ਰਿਕਾਰਡ ਮੇਨਟੇਨ ਹੋਏਗਾ। ਇਹ ਇੱਕ ਐਸੀ ਚੀਜ਼ ਹੈਗੀ ਜਿਹੜੀ ਇਨੋਵੇਸ਼ਨ ਹੈਗੀ, ਜਿਹੜਾ ਬਾਹਰ ਤੇ ਬਹੁਤ ਆਮ ਹੈ, ਲੇਕਿਨ ਪਾਕਿਸਤਾਨ 'ਚ ਨਹੀਂ ਹੈ। ਤੇ ਹੋਰ ਵੀ ਬਹੁਤ ਸੀ ਚੀਜ਼ਾਂ ਨੇ, ਕੋਈ ਲਾਈਫ ਸਟਾਈਲ ਐਡਵਾਈਸਿਸ ਨੇ ਕਿ ਰੋਜ਼ਮਰਰਾ ਜ਼ਿੰਦਗੀ ਚੇਂਜਸ ਕੀ। ਅੱਛਾ, ਤੁਸੀਂ ਹੁਣ ਜਿਸ ਤਰ੍ਹਾਂ ਕਿਹਾ ਕਿ ਇਹ ਜਿਹੜਾ ਬ੍ਰਾਂਡ ਹੈ, ਕੀ ਨਾਮ ਇਹਦਾ? ਵੈਲ ਸਟਾਰ ਫਾਰਮ। ਵੈਲ ਸਟਾਰ। ਇਹ ਅਕਸਰ ਤੂੰ ਮੈਨੂੰ ਚੀਜ਼ਾਂ 1-2 ਦਫਾ ਲੈ ਕੇ ਵੀ ਆਇਆ ਮੇਰੇ ਵਾਸਤੇ, ਹੋ ਗਿਆ ਵਿਸਕੌਨ, ਜੀ, ਇਹ ਜੀ। ਉਹਦੇ ਉੱਪਰ ਵੀ ਲਿਖਿਆ ਹੁੰਦਾ ਹੈ, ਜੀ। ਠੀਕ ਹੈ ਨਾ? ਅੱਛਾ, ਇਹ ਬ੍ਰਾਂਡ ਯੂਕੇ ਦਾ ਵਾ? ਨਹੀਂ ਸਰ, ਇਹ ਬ੍ਰਾਂਡ international ਹੈ? ਨਹੀਂ, ਇਹ ਸਾਡਾ ਬ੍ਰਾਂਡ ਹੈ ਜਿਹੜਾ ਅਸੀਂ ਪਾਕਿਸਤਾਨ 'ਚ ਇੰਟਰੋਡਿਊਸ ਕਰਾਇਆ। ਨਹੀਂ, ਇਹ ਉੱਥੇ ਵੈਲ ਸਟਾਰ ਨਹੀਂ, ਇਹ ਇੱਥੇ ਦਾ ਹੈ। ਉੱਥੇ ਵੀ ਲਿਖਿਆ ਹੁੰਦਾ ਸੀ? ਉਹ ਦੂਜਾ ਇੱਕ ਹੋਰ ਬ੍ਰਾਂਡ ਸੀ, ਉਹਦੇ ਨਾਲ ਰਲਦਾ ਜੁਲਦਾ ਇਹ ਬ੍ਰਾਂਡ ਹੈ। ਓਕੇ, ਲੇਕਿਨ ਇਹ ਸਾਡਾ ਆਪਣਾ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਅਸੀਂ ਆਪ ਆਪਣੀ ਇੰਡੀਵਿਜੂਅਲ ਇੱਕ ਪਹਿਚਾਨ ਬਣਾਈਏ। ਅੱਛਾ, ਮੈਨੂੰ ਇਹ ਦੱਸੋ ਕਿ ਕਿਉਂਕਿ ਤੁਸੀਂ ਵੀ ਯੂਕੇ ਤੋਂ, ਉੱਥੇ ਤੁਸੀਂ ਇਹੀ ਕੰਮ ਕਰਦੇ ਹੋ ਜੀ, ਮਤਲਬ ਤੁਹਾਡਾ ਪਿਛਲੇ ਸਾਰਾ 15 ਸਾਲ ਤੋਂ ਇਹੀ ਕਰਦੇ ਹੋ। ਜੀ। ਉੱਥੋਂ ਹੀ ਸ਼ਾਇਦ ਆਈਡੀਆ ਜਾਂ ਉੱਥੋਂ ਹੀ ਇੱਕ ਐਕਸਪੀਰੀਅੰਸ ਜਾਂ ਉੱਥੋਂ ਸਾਰਾ ਕੁਝ ਤੁਸੀਂ ਸੋਚਿਆ ਕਿ ਯਾਰ ਇੱਕ ਇਸ ਤਰ੍ਹਾਂ ਦੀ ਚੀਜ਼ ਪਾਕਿਸਤਾਨ 'ਚ ਹੋਣੀ ਚਾਹੀਦੀ, ਤੁਸੀਂ ਇਹਨੂੰ ਬਣਾ ਲਿਆ। ਇਹਦਾ ਯੂਕੇ ਦੇ ਨਾਲ ਕੋਈ ਲਿੰਕ ਹੈ? ਯਾਨੀ ਇੱਕ ਲਾਈਕ ਮੈਂ ਜਿਸ ਤਰ੍ਹਾਂ ਤੈਨੂੰ ਕਹਿੰਦਾ ਹੁੰਦਾ ਕਿ ਯਾਰ ਗੈਵਿਸਕੋਨ ਲੈ, ਉਹ ਇੱਥੋਂ ਨਹੀਂ ਮਿਲਦਾ, ਜਿਹੜਾ ਇੱਥੋਂ ਮਿਲਦਾ ਉਹ ਤੂੰ ਵੱਡੀ 500 ml ਜਾਂ 250 ml ਉਹ ਇੱਥੋਂ ਮਿਲੇਗਾ? ਅਗਰ ਤੇ ਪੇਸ਼ੈਂਟ ਰਿਕੁਐਸਟ ਕਰੇਗਾ, ਮਤਲਬ ਤੁਸੀਂ ਮੈਨੂੰ ਕਹਿੰਦੇ ਹੋ ਕਿ ਯਾਰ ਰਜ਼ਾ ਗੈਵਿਸਕੌਨ ਮੈਨੂੰ ਭੇਜ, ਤੇ ਮੈਂ ਆਬਵੀਅਸਲੀ ਉਹ ਮੰਗਵਾ ਕੇ ਤੇ ਤੁਹਾਨੂੰ ਦੇ ਸਕਦਾ। ਕੋਈ ਪੇਸ਼ੈਂਟ ਆਂਦਾ ਕਹਿੰਦਾ ਜੀ ਕਿ ਸਾਨੂੰ ਯੂਕੇ ਦੀ ਮੈਡੀਸਨ ਚਾਹੀਦੀ ਹੈ, ਪਲੀਜ਼ ਕਾਈਂਡਲੀ ਕਹਿੰਗੇ ਤੁਸੀਂ ਮੰਗਵਾ ਸਕਦੇ ਹੋ, ਤੇ ਅਸੀਂ ਮੰਗਵਾ ਕੇ ਦੇ ਸਕਦੇ ਹਾਂ। ਤੁਸੀਂ ਮੰਗਵਾ ਕੇ ਦਿਓਗੇ? ਮੰਗਵਾ ਕੇ ਦੇ। ਇਸ ਤੋਂ ਇਲਾਵਾ ਕਿਉਂਕਿ ਸਾਡੀ ਮੈਜੋਰਿਟੀ ਜਿਹੜਾ ਏਰੀਆ ਹੈਗਾ ਡਿਫੈਂਸ, ਇੱਥੇ ਜਿਹੜੇ ਰੈਜ਼ੀਡੈਂਟਸ ਨੇ, ਜਿਹੜੇ ਲੈਣ ਲੋਕ। ਅੱਛਾ, ਪਹਿਲੇ ਤਾਂ ਨਾਜ਼ਰੀਨ ਨੂੰ ਜਰਾ ਜਗ੍ਹਾ ਦੱਸੋ ਨਾ ਕਿੱਥੇ? ਹਾਂ, ਇਹ ਨਾਜ਼ਰੀਨ ਸਾਡੀ ਆਊਟਲੈਟ ਹੈਗੀ ਵੈਲ ਸਟਾਰ ਫਾਰਮੇਸੀ, ਡਿਫੈਂਸ ਫੇਸ 6 DHA ਰਾਇਆ 'ਚ। ਡਿਫੈਂਸ ਰਾਇਆ ਇੱਕ ਨਵੀਂ ਸੁਸਾਇਟੀ ਹੈਗੀ ਹੈ, ਮੇਰਾ ਖਿਆਲ ਹੈ ਕਿ ਸਾਡੇ ਕੈਮਰਾਮੈਨ ਪਹਿਲੇ ਬਾਹਰ ਸ਼ੂਟ ਕਰ ਚੁੱਕੇ ਹੋਣਗੇ ਜਾਂ ਵਿਖਾਣਗੇ ਤੁਹਾਨੂੰ। ਅੱਛਾ,
ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਉਹ ਐਵੇਂ ਕਿ ਜਦੋਂ ਪੇਸ਼ੈਂਟ ਸਾਨੂੰ ਰਿਕੁਐਸਟ ਕਰਦਾ ਨਾ ਤੇ ਅਸੀਂ ਉਹਦੇ ਵਾਸਤੇ ਮੰਗਾ ਸਕਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਫੈਸਿਲਿਟੀ ਜਿਹੜੀ ਅਸੀਂ ਦੇ ਰਹੇ ਹਾਂ ਇਹ ਉਹ ਹੋਵੇ ਕਿ ਜਿਹੜੇ ਪੇਸ਼ੈਂਟਸ UK 'ਚ ਰਜਿਸਟਰ ਨੇ ਐਜ਼ ਅ ਪੇਸ਼ੈਂਟ ਉੱਥੇ ਰਹਿ ਰਹੇ ਨੇ ਤੇ ਉਹ ਪਾਕਿਸਤਾਨ ਆ ਗਏ, ਉਹਨਾਂ ਕਿਸੇ ਵਜੂਹਾਤ ਦੀ ਮਜਬੂਰੀ ਦੀ ਵਜ੍ਹਾ ਤੋਂ 6-6 ਮਹੀਨੇ ਇੱਥੇ ਰਹਿਣਾ ਪੈ ਰਿਹਾ ਠੀਕ ਹੈ। ਤੇ UK ਦੀ ਮੈਡੀਸਨ ਉਹਨਾਂ ਨੂੰ ਅਵੇਲੇਬਲ ਨਹੀਂ ਹੈ। ਲਾਈਕ ਜਿਸ ਤਰ੍ਹਾਂ ਕਰੋਨਾ 'ਚ ਬਹੁਤ ਸਾਰੇ ਕਰੋਨਾ ਲੋਕ ਚ ਫਸ ਗਏ ਇੱਥੇ ਆ ਕੇ, ਫਸ ਗਏ ਸੀ, ਫਸ ਗਏ ਆ ਕੇ, ਜਾਂ ਕਿਸੇ ਬਿਮਾਰੀ ਦੀ ਵਜ੍ਹਾ ਤੋਂ, ਮਾਲੀ ਹਾਲਾਤ ਦੀ ਵਜ੍ਹਾ ਤੋਂ, ਕਿਸੇ ਵਜ੍ਹਾ ਤੋਂ ਇੱਥੇ ਰਹਿ ਗਏ। ਹਾਂ ਠੀਕ ਹੈ। ਉਹ ਸਾਡੇ ਨਾਲ ਕੰਟੈਕਟ ਕਰਨ, ਅਸੀਂ ਉਹਨਾਂ ਨਾਲ, ਮੈਂ ਕਿਉਂਕਿ ਉੱਥੇ ਹੋਣਾ, ਮੈਂ ਐਫੀਲੀਏਟ ਕਰਕੇ ਜਿਹੜੀ ਉਹਨਾਂ ਦੀ ਉੱਥੋਂ ਸਰਜਰੀ ਜਾਂ GP ਜਿਹੜਾ ਡਾਕਟਰ ਜੋ ਵੀ ਇਹਨਾਂ ਦਾ ਉੱਥੋਂ ਮੈਡੀਸਨ ਇਸ਼ੂ ਕਰਵਾ ਕੇ ਉੱਥੋਂ ਦੀ ਫਾਰਮੇਸੀ ਤੋਂ ਇੱਥੇ ਡਿਲੀਵਰ ਕੀਤੀ ਜਾਏ। ਯਾਨੀ ਉੱਥੋਂ ਭੇਜਾਂਗੇ, ਉੱਥੋਂ ਹੀ ਭੇਜਾਂਗੇ, ਉੱਥੋਂ ਮੈਡੀਸਨ UK ਦੀ ਹੋਗੀ, ਨਾ ਕਿ ਇੱਥੋਂ ਕੋਈ ਬਈ ਇਹਦੇ ਆਇਆ ਨਹੀਂ ਮਿਲ ਰਹੀ ਤੇ ਇਹਦੀ ਜਗ੍ਹਾ ਇਹ ਲੈ ਲਓ, ਇਹਦੀ ਜਗ੍ਹਾ ਇਹ ਲੈ ਲਓ। ਉੱਥੋਂ ਦੀ ਮੈਡੀਸਨ, ਉੱਥੋਂ ਦੀ ਪ੍ਰਿਸਕ੍ਰਿਪਸ਼ਨ, ਉੱਥੋਂ ਦੀ ਫਾਰਮੇਸੀ। ਓਕੇ। ਉਹਦੇ ਟਰਮਸ ਐਂਡ ਕੰਡੀਸ਼ਨ ਨੇ ਕਿ ਜੀ ਤੁਸੀਂ ਆਪਣੀ ਡਾਕਟਰ ਨੂੰ ਦੱਸਣਾ ਹੈ ਕਿ ਜੀ ਫਲਾਂ ਫਾਰਮੇਸੀ ਲੈ ਸਕਦੀ। ਉਹਦੇ ਬਾਅਦ ਉਹ ਅਸੀਂ ਇੱਥੇ ਡਿਲੀਵਰ ਕਰਾ ਕੇ ਪੇਸ਼ੈਂਟ ਦੇ ਘਰ ਪਹੁੰਚਾਵਾਂਗੇ। ਓਕੇ ਓਕੇ ਠੀਕ ਹੋ ਗਿਆ। ਅੱਛਾ ਹੁਣ ਇਹ ਤੇ ਇੱਕ ਤੁਸੀਂ ਸਟਾਰਟ ਕੀਤਾ ਨਾ ਪਾਕਿਸਤਾਨ 'ਚ, ਪਹਿਲੀ ਫਾਰਮੇਸੀ ਹੈ, ਤੇ ਇਹ ਜਿਹੜੀ ਫੈਸਿਲਿਟੀਆਂ ਨੇ ਜਾਂ ਜੋ ਵੀ ਇਸ ਤਰ੍ਹਾਂ ਦਾ, ਇਹ ਸਿਰਫ ਹੈ ਹੁਣ ਬਾਕੀ ਜਿਹੜੇ ਨੇ ਮਤਲਬ ਕੋਈ ਹੋਰ ਵੀ ਪੂਰਾ ਪਾਕਿਸਤਾਨ ਆ, ਬੜੇ ਵੱਡੇ ਸ਼ਹਿਰ ਨੇ, ਤੇ ਕਿਆ ਕੋਈ ਐਸਾ ਪ੍ਰੋਗਰਾਮ ਹੈਗਾ ਕਿ ਨੈਕਸਟ ਕਿ ਅਸੀਂ ਇਹਨੂੰ ਮਜ਼ੀਦ ਇਹਦੀ ਫਰੈਂਚਾਈਜ਼ ਜਾਂ ਕੋਈ ਇਹਦਾ ਹੋਰ ਕੁਝ ਆਊਟਲੈਟ ਹੋਰ? ਇਨਸ਼ਾਅੱਲਾ ਸਾਡਾ ਮਕਸਦ ਹੈ ਕਿ ਅਸੀਂ ਪਹਿਲੇ ਫਾਊਂਡੇਸ਼ਨ ਬੇਸ ਬਣਾ ਲਈਏ, ਇੱਕ ਪਹਿਚਾਨ ਬਣਾ ਯਾਰ ਉਹ ਤੋਂ ਬਾਅਦ ਚ ਬਣਾ ਲਈ, ਪਹਿਲੇ ਫੈਸਲਾਬਾਦ ਤੇ ਇਦਾਂ ਦੀ ਬਣਾਏਗਾ। ਤੁਸੀਂ ਤਿਆਰ ਹੋ, ਮੈਂ ਚਲਾ ਜਾਣਾ ਤੁਹਾਡੇ ਨਾਲ। ਨਹੀਂ ਪੱਕਾ, ਕਸਮ ਅੱਲਾ ਦੀ, ਮੈਂ ਬਾਬਰ ਭਾਈ ਜਾਣਗੇ, ਆਪ ਸੈਟ ਕਰਕੇ ਆਉਂਦੇ, ਹਰ ਚੀਜ਼ ਉਹਨਾਂ ਨੂੰ ਪਤਾ ਹੈ ਮਾਸ਼ਾਅੱਲਾ। ਡਨ ਹੋ ਗਿਆ, ਫੈਸਲਾਬਾਦ ਬਣਾਈਏ। ਠੀਕ ਹੈ, ਮੈਂ ਕਹਿੰਦਾ ਨਿਕਲੀਏ ਹੁਣੇ, ਫਿਰ ਦੇਰ ਹੋ ਜਾਏਗੀ। ਨਹੀਂ ਮੈਂ ਕਹਿ ਦੇਣਾ ਮੁੰਡੇ ਨੂੰ ਸਾਡੇ ਜਾਂਦੇ ਬਣਾ ਦੇਗਾ। ਠੀਕ ਹੈ ਨਾ, ਚਲੋ ਜੀ। ਅੱਛਾ ਹੋਰ ਤੁਸੀਂ ਕੋਈ, ਕਿਉਂਕਿ ਇਹ ਸਾਡੇ ਸਾਰੇ ਲਾਹੌਰ ਦੇ ਸਾਰੇ ਸੁਣੇ, ਕੋਈ ਐਸੀ ਦੱਸਣਾ ਚਾਹੋ ਕਿ ਵੀ ਇਹ ਕੀ ਹੈ, ਜਾਂ ਇੱਥੇ ਤੁਸੀਂ ਕੋਈ ਵੀ ਐਸੀ ਗੱਲ ਜਿਹੜੀ ਤੁਸੀਂ ਸਮਝਦੇ ਹੋ ਕਿ ਯਾਰ ਮੈਂ ਆਵਾਮ ਨੂੰ ਦੱਸਾਂ? ਦੋ ਤਿੰਨ ਚੀਜ਼ਾਂ ਤੇ ਇਹੀ ਨੇ ਨਾ ਕਿ ਬਈ ਫਾਰਮਾਸਿਸਟ ਇੱਥੇ ਮੌਜੂਦ ਹੋਏਗਾ ਜਿਹੜਾ ਕਾਉਂਸਲਿੰਗ ਕਰੇਗਾ, ਉਹ UK ਰੈਜ਼ੀਡੈਂਸ਼ੀਅਲ। ਅੱਛਾ, ਅਗਰ ਇੱਕ ਮਿਸਾਲ, ਇਹ ਜਿਹੜਾ ਇਲਾਕਾ ਮੈਂ ਦੇਖਿਆ ਕਿ ਇੱਥੇ ਕੋਈ ਨਜ਼ਦੀਕ ਹਾਲੇ ਹਸਪੀਟਲ, ਡਿਸਪੈਂਸਰੀਆਂ, ਉਹ ਇਲਾਕਾ ਉਸ ਤਰ੍ਹਾਂ ਨਹੀਂ ਹੈਗਾ ਜਿੱਦਾਂ ਇੱਕ ਮਹੱਲਾ ਟੈਪ ਹੁੰਦਾ ਜਾਂ ਜਿਸ ਤਰ੍ਹਾਂ ਬਹੁਤ ਇੱਥੇ ਅਗਰ ਕਿਸੇ ਨੂੰ ਖੁਦਾ ਨਾ ਖਾਸਾ ਸਾਡੇ ਆਲੇ ਦੁਆਲੇ ਲੋਕ ਰਹਿੰਦੇ ਨੇ, ਉਹਨਾਂ ਨੂੰ ਕੋਈ ਰਾਤ ਬਰਾਤੇ ਕੋਈ ਮਸਲਾ ਬਣ ਜਾਂਦਾ, ਕੋਈ ਬਲੱਡ ਪ੍ਰੈਸ਼ਰ, ਕੋਈ ਕੁਝ ਵੀ ਹੋ ਜਾਂਦਾ, ਤੇ ਤੁਸੀਂ ਜਿਹੜਾ ਫਾਰਮਾਸਿਸਟ ਹੁੰਦਾ ਨਾ ਉਹ ਟ੍ਰੇਨਡ ਹੁੰਦਾ। ਮੈਂ ਇਸੇ ਲਈ, ਕਿਉਂਕਿ ਪਾਕਿਸਤਾਨ 'ਚ ਫਾਰਮਾਸਿਸਟ ਦੀ ਜਿਹੜੀ ਐਬਿਲਿਟੀਜ਼ ਨੇ, ਜਿਹੜੀ ਕੁਆਲੀਫਿਕੇਸ਼ਨ ਹੈ, ਉਹਨੂੰ ਅਸੀਂ ਜ਼ਿਆਦਾ ਲੋਕਾਂ ਨੂੰ ਨਹੀਂ ਦੱਸਦੇ। ਫਾਰਮਾਸਿਸਟ UK 'ਚ ਇੱਥੇ ਵੀ ਹਰ ਚੀਜ਼ ਵਾਸਤੇ ਟ੍ਰੇਨ ਹੁੰਦਾ, ਬਲੱਡ ਪ੍ਰੈਸ਼ਰ ਚੈੱਕ ਕਰਨ ਵਾਸਤੇ ਟ੍ਰੇਨ ਹੁੰਦਾ, ਮੈਡੀਸਨ ਦੀ ਚੇਂਜਸ ਕਰਨ ਵਾਸਤੇ ਟ੍ਰੇਨ ਹੁੰਦਾ। ਇਹ ਬਾਬਰ ਭਾਈ ਉਹਨੇ ਦੱਸਿਆ ਸਰ ਕਿ ਬਲੱਡ ਪ੍ਰੈਸ਼ਰ ਚੈੱਕ ਅਸੀਂ ਇੱਥੇ ਕਰਨੇ ਆ, ਜੇ ਪੇਸ਼ੈਂਟ ਕੋਈ ਐਮਰਜੈਂਸੀ 'ਚ ਆਉਂਦਾ ਹੈ, ਉਹਦਾ ਬਲੱਡ ਪ੍ਰੈਸ਼ਰ ਹਾਈ ਹੈ, ਸਾਨੂੰ ਪਤਾ ਜੀ ਪ੍ਰੋਟੋਕੋਲ ਕੀ ਹੈ ਜੀ, ਫਟਾਫਟ ਅਸੀਂ ਨਹੀਂ ਤੇ ਅਗਰ ਤੁਸੀਂ ਇੱਥੇ ਕੋਈ ਡਾਕਟਰ ਦਾ ਹਾਇਰ ਕਰ ਲਓ, ਪਿਓਰ ਡਾਕਟਰ ਅਗਰ ਡਾਕਟਰ ਦਾ ਸਾਡਾ ਪਲਾਨ ਤੇ ਹੈ ਇਨਸ਼ਾਅੱਲਾ। ਸਾਡੇ ਬੇਸਮੈਂਟ 'ਚ ਇੱਥੇ 4 ਕੰਸਲਟੇਸ਼ਨ ਰੂਮ ਨੇ, ਬਲਕਿ ਅਗਰ ਕੋਈ ਵੇਖ ਰਿਹਾ ਡਾਕਟਰ ਤੇ ਉਹਨਾਂ ਦੀ ਵਸਾਤਨ ਨਾਲ, ਇਹਨਾਂ ਦੀ ਵਸਾਤਨ ਨਾਲ ਕੋਈ ਆਣਾ ਚਾਹੁੰਦਾ ਸਾਡੇ ਇਸ ਏਰੀਆ 'ਚ ਡਾਕਟਰ ਮੈਂ ਜਾਣਦਾ। ਹਾਂਜੀ, ਤੂੰ ਜਾਣਦਾ ਤੇ ਅੱਲਾ ਜਾਣਦਾ ਬਸ। ਤੇ ਉਹ ਆ ਕੇ ਸਾਡਾ ਰੂਮ ਰੈਂਟ ਤੇ ਲੈ ਸਕਦਾ ਹੈ, ਅਸੀਂ ਆਲਰੇਡੀ ਢੂੰਢ ਰਹੇ ਹਾਂ ਡਾਕਟਰ ਕੋਈ ਰੈਂਟ ਤੇ ਲੈਣ ਵਾਸਤੇ। ਸਰ ਮੈਂ ਤੁਹਾਨੂੰ ਇੱਕ ਮਸ਼ਵਰਾ ਦੇਣ ਲੱਗਾ। ਬਿਲਕੁਲ। ਉਹ ਤੁਸੀਂ ਇੱਥੇ ਰੱਖੋ ਦਵਾਈ, ਠੀਕ ਹੈ, ਹਰ ਦੂਜੇ ਬੰਦੇ ਨੂੰ ਦੀ ਲੋੜ ਆ। ਠੀਕ ਹੈ। ਉਹ ਜੇ ਪੈਨਾਡੋਲ ਰੱਖੋ ਇੱਥੇ। ਮੈਂ ਕਹਿੰਦੇ ਰਹਿਣਾ ਬਾਬਾ ਭਾਈ ਕੋਈ ਗੱਲ ਮਿਸਿੰਗ ਹੈਗੀ, ਇਹ ਗੱਲ ਦਾ ਸਾਨੂੰ ਪਤਾ ਹੀ ਨਹੀਂ ਸੀ, ਅੰਦਾਜ਼ਾ ਹੀ ਨਹੀਂ ਸੀ। ਹਾਂ ਕੈਸਾ ਬਾਬਾ ਭਾਈ ਤੁਸੀਂ ਧਿਆਨ ਰੱਖਣਾ ਇਹਨਾਂ ਦੀ। ਬਰੂਫਨ ਉਹ ਦੇਖਿਆ, ठीक है ਓਏ ਸਰ ਵੇਖਣਾ ਪੈਨਾਡੋਲ ਤੇ ਬਰੂਫਿਨ ਜ਼ਹਿਨ 'ਚ ਨਹੀਂ ਆਈ, ਐਡੀ ਵੱਡੀ ਫਾਰਮੇਸੀ। ਹੋ जाएगी सर ਉਹ ਰੱਖੋ, ਦੋ ਚੀਜ਼ਾਂ ਲਾਜ਼ਮੀ, ਠੀਕ ਹੈ ਨਾ, ਲਾਜ਼ਮੀ। इंशाल्लाह। ਉਸਤਾਦ ਜੀ ਰਸ ਵੀ ਰੱਖ ਨਾਸ਼ਤੇ ਵਾਸਤੇ। ਚਾਹ ਵੀ ਨਹੀਂ, ਚਾਹ ਬਾਹਰੋਂ ਆਪੇ ਪੀਣ, ਰਸ, ਕੇਕ ਰਸ, ਛੋਟੀ ਬੇਕਰੀ ਟੈਪ। ਇੱਥੇ ਰਸ ਰੱਖ ਲਾਂਗੇ ਨਾ, ਤੇ ਇੱਥੇ ਮੌਸਮੀ ਦਾ ਰਸ ਰੱਖ ਲਾਂਗੇ। ਹਾਂ ਸਾਜੀ ਪੈਨਾਡੋਲ ਤਾਂ ਰੱਖੋ। ਪੈਨਾਡੋਲ ਵਾਕਈ ਮਿਸ ਹੋ, ਪੈਨਾਡੋਲ ਤੋਂ ਬਗੈਰ ਤੇ ਹੁੰਦਾ ਹੀ ਨਹੀਂ, ਫਾਰਮੇਸੀ ਨਹੀਂ ਹੁੰਦੀ। ਸਾਡੀ ਗਲਤੀ ਇਹ ਤੇ ਫਾਰਮੈਲਿਟੀ ਹੈ, ਇਹਨਾਂ ਦੀ ਕਸੂਰ ਹੈਗਾ, ਇਹ ਮੈਨੇਜਮੈਂਟ ਕਰ ਰਹੇ ਸਨ ਸਾਰੀ। ਉਹਨਾਂ ਨੂੰ ਵਿਚਾਰਨ ਨਹੀਂ ਨਾ ਪਤਾ, ਲੈ ਮੈਨੂੰ ਫੋਨ ਹੀ ਕਰ ਲੈਂਦੇ। ਠੀਕ ਹੈ, ਪੁੱਛ ਲੈਂਦੇ ਤੁਹਾਡੇ ਕੋਲ। ਹਾਂ ਸੈਪਟਰੋਨ, ਹਾਏ ਹਾਏ, ਕੈਪਟਰੋਨ ਕੀ ਗਏ? ਸੈਪਟਰੋਨ। ਠੀਕ ਹੈ, ਸੈਪਟਰੋਨ ਜੰਮਣ ਵਾਲਿਆਂ ਨੂੰ। आओ जी बाबा साहब। अभी लेटेस्ट ये शुरू किया ये वेल स्टार ब्यूटी,
इसमें हमने ब्यूटी का काफ़ी सामान रखा है, अभी सामान आ रहा है हमारा ब्यूटी का, काफ़ी चीज़ें। अच्छा, ये कॉस्मेटिक टाइप चीज? कॉस्मेटिक बनाई ये। ओके ओके ओके। काफ़ी चीज़ें हमने यूके ब्रांड भी रखा हुआ है इसमें, कॉस्मेटिक की यहाँ की भी चीज़ें हैं, ब्रांड है हमारे पास, जैसे कि मिडोरा है वो, और लाइक नहीं, ये सारा जो पोर्शन है ये ब्यूटी, ये ब्यूटी का है। रजा भाई जी सर, बहुत अच्छा माशाल्लाह, ऊपर हाले जरा वो बन ਰਿਹਾ ਇਹਦਾ। ਉਹ ਥੋੜਾ ਜਿਹਾ ਸਟਾਕ ਦੀ ਮਿੰਟ ਹੋਣੀ ਹੈ, ਹਾਂ। ਦੁਬਾਰਾ ਇਨਵੈਂਟਰੀ ਆਣੀ ਸਾਡੀ, ਉਹਦੇ ਬਾਅਦ ਇਨਸ਼ਾਅੱਲਾ ਹਾਂ ਇਨਸ਼ਾਅੱਲਾ, ਚਲੋ ਅੱਲਾ ਉਹਦੀ ਬਿਹਤਰ ਵੀ ਕਰੇ। ਓਪਨਿੰਗ ਕਰਾਂਗੇ ਜੇ ਤੁਹਾਡੇ ਕੋਲ ਟਾਈਮ ਹੋਇਆ ਤੇ ਪਲੀਜ਼ ਤੇ ਕੋਈ YouTube ਚੈਨਲ ਨਹੀਂ ਬਣਾਇਆ ਇਹਦਾ? ਇਹ ਤੁਸੀਂ ਆਪਣੀ ਕਾਇਮ ਹੈਗੇ ਔਰ ਯਾਰ ਦੇਖ ਯਾਰ ਉਸਤਾਦ, ਮੇਰੀ ਗੱਲ ਸੁਣ ਲਾ, ਮੇਰੀ ਮੈਂ ਕੁਛ ਨਾ ਲੈਣਾ ਨਾ ਦੇਣਾ, ਮੈਂ ਚਾਹ ਰਿਹਾ ਜਿਹਦੇ ਕੋਲ ਜਿਹੜੀ ਇਨਫੋਰਮੇਸ਼ਨ ਆ, ਜਿਹਦੇ ਕੋਲ ਕੋਈ ਟੈਲੈਂਟ ਆ, ਜਿਹਦੇ ਕੋਲ ਕੋਈ ਬੋਲਣ ਦਾ ਹੁਨਰ ਆ, ਉਹ ਸੋਸ਼ਲ ਮੀਡੀਆ ਤੇ ਲਾਜ਼ਮੀ ਹੋਣਾ ਚਾਹੀਦਾ। ਠੀਕ ਤੇ ਤੁਸੀਂ ਮੇਰੀ ਗੱਲ ਸੁਣੋ ਨਾ, ਤੁਸੀਂ ਚੈਨਲ ਬਣਾਓ, ਠੀਕ ਹੈ। ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਮੈਡੀਸਨ ਤੇ ਥੋੜਾ ਰਿਵਿਊ ਕਰ ਦਿੱਤਾ, ਕੋਈ ਨਵੀਂ ਚੀਜ਼ ਹੁੰਦੀ ਹੈ। ਮੈਡੀਸਨ ਦੇ ਇਲਾਵਾ ਸਾਜਿਦ ਮੇਰੀ ਗੱਲ ਸੁਣੋ, ਜੇ ਜਿਸ ਹੈਲਥ ਹਾਂ ਯੈਸ ਯੈਸ, ਮੈਂ ਬਲਕਿ ਚੰਗਾ ਹੋਇਆ ਤੁਸੀਂ ਇਹ ਛੇੜ ਲਿਆ ਗੱਲ। ਹਾਂ ਸਾਡਾ ਤਾਲੁਕ ਬੜਾ ਪੁਰਾਣਾ ਹੈਗਾ ਹਾਂ ਹਾਂ ਬਿਲਕੁਲ। ਤੁਸੀਂ ਮੈਂਟਲ ਹੈਲਥ ਦੇ ਬਾਰੇ ਚ ਬਹੁਤ ਅਵੇਅਰਨੈਸ ਦੇਣ ਦੀ ਕੋਸ਼ਿਸ਼ ਕਰਦੇ ਹੋ ਆਪ, ਠੀਕ ਹੈ ਨਾ? ਮੈਂ ਹਾਂ ਤੁਸੀਂ ਕਹਿੰਦੇ ਹੋ ਕਿ ਮੈਂਟਲ ਹੈਲਥ ਹੈ ਤੇ ਮੈਂ ਚਾਹਨਾ ਕਿ ਮੈਂ ਤੁਹਾਡੇ ਨਾਲ ਇਸ ਰਚਾਓ ਚ ਰਚ ਕੇ ਤੇ ਮੈਂਟਲ ਹੈਲਥ ਕੀ ਹੈਗੀ ਹੈ ਲੋਕਾਂ ਤੋਂ ਆਮ ਫਹਿਮ ਬੰਦਿਆਂ ਨੂੰ ਸਮਝਾਵਾਂ, ਜੋ ਤੁਹਾਡੀ ਗੱਲ ਬਿਲਕੁਲ 100% ਠੀਕ ਹੈ। ਲੋਕਾਂ ਨੂੰ ਪਤਾ ਹੀ ਨਹੀਂ ਕਿ ਉਹ ਡਿਪਰੈਸ਼ਨ ਦੇ ਸ਼ਿਕਾਰ ਹੁੰਦਾ, ਡਿਪਰੈਸ਼ਨ ਹੁੰਦਾ, ਐਂਜ਼ਾਈਟੀ ਦੇ ਸ਼ਿਕਾਰ ਨੇ, ਉਹਨਾਂ ਨੂੰ ਪਤਾ ਹੀ ਨਹੀਂ। Awareness ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਕਿ ਉਹ ਸੱਸ ਨੇ ਤਵੀਜ਼ ਕਰਾਤੇ, ਫਲਾਣੇ ਤਵੀਜ਼ ਕਰਾਤੇ, ਉਹੀ ਇੱਕ ਮਾਈਂਡਸੈਟ ਚੱਲ ਰਿਹਾ, ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਹੈਗੀ। ਉਹਦੀਆਂ ਇਲਾਮਾਤ ਐਸੀਆਂ ਹੁੰਦੀਆਂ ਨੇ ਕਿ ਉਹ ਫੌਰਨ ਸਾਨੂੰ ਲੱਗਦਾ ਕਿ ਕੋਈ ਰੂਹਾਨੀ ਚੱਕਰ ਹੈ। ਬਿਲਕੁਲ, ਬਾਜ਼ ਚਲੋ ਰੂਹਾਨੀ ਇੱਕ ਐਸੀ ਚੀਜ਼ ਹੈ ਕਿ ਬੰਦਾ ਕਹਿੰਦਾ ਜੀ ਰੂਹਾਨੀ ਇਲਾਜ ਕਰਨਾ ਚਾਹੀਦਾ, ਮਤਲਬ ਜਸ ਲਾਈਕ ਰੂਹਾਨੀ ਤੋਂ ਮਤਲਬ ਕਿ ਕਿਸੇ ਨੇ ਕੁਝ ਕੀਤਾ ਹਾਂ। ਲੇਕਿਨ ਇਸ ਤਰ੍ਹਾਂ ਮੈਂ ਚਾਹਨਾ ਕਿ ਮੈਂ, ਕਿਉਂਕਿ ਹੁਣ ਤੁਸੀਂ ਇਸ ਗੱਲ ਨੂੰ ਗੱਲ ਕੀਤੀ ਹੈ ਮੇਰੇ ਨਾਲ, ਤੇ ਮੈਂ ਚਾਹਨਾ ਕਿ ਮੈਂ ਇਸ ਤਰ੍ਹਾਂ ਦਾ ਕੋਈ ਕੰਮ ਕਰਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਏ ਚੀਜ਼ਾਂ ਦੀ। ਤੇ ਮੈਂ ਰਿਹਾ ਸਵਾਲ YouTube ਚੈਨਲ ਦਾ, ਤੇ ਮੈਂ ਤੁਸੀਂ ਹੁਣ ਕਹਿ ਚੇ ਤੇ ਯਾਰ ਮੇਰੀ ਗੱਲ ਸੁਣ, ਮੈਂ ਤੈਨੂੰ ਚੈਨਲ ਬਣਾ ਕੇ ਦੇਣਾ, ਟੈਨਸ਼ਨ ਨਹੀਂ ਲੈਣੀ, ਤੇਰਾ ਚੈਨਲ ਐਂਜ ਓਕੇ ਹੋਏਗਾ। ਜੇ ਬੁਰਾ ਨਾ ਮਨਾਓ ਤੇ ਗੱਲ ਅਰਜ਼ ਕਰ। ਹਾਂ ਸਾਡੇ ਤਾਲੁਕ ਨੂੰ ਤਕਰੀਬਨ ਕੋਈ 17-18 ਸਾਲ ਹੋ ਗਏ। ਹਾਂ ਇਨਸ਼ਾਅੱਲਾ। ਤੇਰਾ ਕੀ ਖਿਆਲ ਹੈ, ਮੇਰੇ ਜ਼ਿਹਨ 'ਚ ਨਹੀਂ ਆਇਆ ਹੋਣਾ ਕਿ ਮੈਂ YouTube ਚੈਨਲ ਬਣਾ ਲਾਂ ਤੇਰੇ ਵੱਲੋਂ? ਤੇਰਾ ਰਿਕਾਰਡ ਹੀ ਨਹੀਂ ਠੀਕ, ਇਜਾਜ਼ ਕੈਸਰ ਸਾਹਿਬ ਨੂੰ ਚੈਨਲ ਬਣਾ ਕੇ ਦਿੱਤਾ, ਉਹ ਪੁਰ ਹੋ ਗਏ। ਉਹਦੇ ਬਾਅਦ ਤੂੰ ਆਰਿਫ ਰਸ਼ੀਦ ਸਾਹਿਬ ਦੇ ਰਾਸ਼ਿਦ ਆਰਿਫ ਸਾਹਿਬ, ਉਹਨਾਂ ਨੂੰ ਚੈਨਲ ਬਣਾ ਕੇ ਦਿੱਤਾ, ਉਹ ਪੁਰ ਹੋ ਗਏ। ਔਰ ਸਪਨੀ ਨੂੰ ਤੂੰ ਲੈ ਕੇ ਆਇਆ YouTube ਚੈਨਲ ਤੇ, ਉਹ ਪੁਰ ਹੋ ਗਿਆ। ਮੈਂ ਯਾਰ ਤੂੰ ਮੇਰੇ ਥਰੂ ਨਾ ਬਣਾ, ਤੂੰ ਆਪ ਬਣਾ ਲਾ ਭਾਈ। ਮੈਂ ਆਪਣਾ ਬਣਾਣਾ ਵੱਖਰਾ, ਆਪ ਮੈਂ ਦੇਖਦਾ ਤੂੰ ਕਿੰਨਾ ਕੁ ਜੀਨਾ। ਉਹ ਗੱਲ ਤੇ ਉਹੀ ਆ ਗਈ ਨਾ ਫਿਰ। ਕਿਹੜੀ ਐਸੀ ਗੱਲ ਆ, ਜ਼ਿੰਦਗੀ ਮੌਤ ਅੱਲਾ ਦੇ ਹੱਥ ਆ। ਮੇਰੇ ਖਿਆਲ ਹੈ YouTube 'ਚ ਤੇਰੇ ਹੱਥ 'ਚ ਹੀ ਇਹ ਜਿਹੜੇ ਕਈ ਮੈਡੀਕਲ ਸਟੋਰ ਵਾਲੇ ਹੁੰਦੇ ਆ, ਉਹਨਾਂ ਕੋਲ ਇੱਕ ਬੰਦਾ ਜਾਂਦਾ, ਯਾਰ ਨਾ ਇੱਥੇ ਕੁਝ ਆ ਦਰਦ ਜੀ ਹੁੰਦਾ ਹੀ ਹੈ, ਉਹਨੂੰ ਕੁਝ ਨਹੀਂ ਪਤਾ ਹੁੰਦਾ, ਇਹ ਗੁਰਦੇ ਦੀ ਆ, ਇਹ ਕਿਡਨੀ ਆ, ਇਹ ਜਿਗਰ ਦੀ, ਕੀ ਦੀ ਆ, ਉਹ ਤੈਨੂੰ ਖੁਰਾਕ ਬਣਾ ਕੇ ਆਰਾਮ ਨਾਲ ਰੁਪਈਏ 20 ਲੈ ਲੈਂਦਾ ਜੀ। ਇਸ ਤਰ੍ਹਾਂ ਯਾਰ ਇਹ ਖਤਮ ਨਹੀਂ ਹੋਣਾ ਚਾਹੀਦਾ ਕੰਮ ਸਾਰਾ। ਬਿਲਕੁਲ ਖਤਮ ਹੋਣਾ ਚਾਹੀਦਾ। ਤੁਸੀਂ ਯਕੀਨ ਕਰੋ ਕਿ ਇਹੀ ਵਜ੍ਹਾ ਹੈਗੀ ਹੈ ਕਿ ਮੈਂ ਇਸ ਫਾਰਮੇਸੀ ਨੂੰ ਸੋਸ਼ਲ ਮੀਡੀਆ ਤੇ ਇੰਟਰੋਡਿਊਸ ਕਰਾਉਣਾ ਚਾਹੁੰਦਾ, ਕਿਉਂਕਿ ਹੁਣ ਤੇ ਮੀਡੀਆ ਹੀ ਸੋਸ਼ਲ ਹੈਗਾ ਸਾਰਾ ਪਾਸ, ਠੀਕ ਹੈ ਜੀ। ਅਵੇਅਰਨੈਸ ਲੋਕਾਂ ਨੂੰ ਐਸੇ ਨਹੀਂ ਪਤਾ ਲੱਗ ਸਕਦੀ ਨਾ ਕੀ ਦਿੱਤਾ ਹੋਣਾ ਉਹਨੇ ਮੈਨੂੰ। ਤੁਸੀਂ ਐਗਜ਼ਾਮਪਲ ਦੱਸ ਦਿਓ, ਪੇਨ ਕਿਲਰ ਦਿੱਤਾ ਹੋਣਾ ਨਾ, ਉਹ ਜਿਹੜੇ ਸਾਡੇ ਕੋਲ ਨਹੀਂ ਹੈਗੀ, ਪੈਨਾਡੋਲ। ਸਾਜੀ ਨਹੀਂ, ਇੰਨਾ ਕਿ ਯਕੀਨ ਹੁੰਦਾ ਕਈਆਂ ਨੂੰ ਮੈਡੀਕਲ ਸਟੋਰ ਵਾਲੇ ਕੇ ਜਿੱਦਾਂ ਪਾਨ ਨਹੀਂ ਲਵਾਈ ਦੇ, ਉਹ ਯਾਰ ਉਹਨੂੰ ਕਹ ਰਜ਼ਾ ਤੱਕ ਪਾਨ ਲਾ ਦੀ, ਉਹ ਜਾ ਕੇ ਕਹਿੰਦਾ ਯਾਰ ਉਹਨੂੰ ਕਹਿ ਉਹਦਾ ਨਾ ਆਸਫ ਦੀਆਂ 2 ਖੁਰਾਕਾਂ ਬਣਾ ਦੇ। ਉਹ ਮੈਡੀਕਲ ਸਟੋਰ ਵਾਲਾ ਇਦਾਂ ਕੰਮ ਕਰਦੇ ਆ ਮਹੱਲਿਆਂ ਦੇ, ਜਿਹੜੇ ਟਿਪੀਕਲ ਸਾਡੇ ਮਹੱਲੇ। ਅੱਛਾ ਫਿਰ ਕਈ ਕਹਿੰਦੇ ਉਹ ਯਾਰ ਜਿਹੜੀ ਤੂੰ ਉਦੋਂ ਖੁਰਾਕ ਬਣਾ ਕੇ ਦਿੱਤੀ ਸੀ ਨਾ, ਉਹ ਤੈਨੂੰ ਭੁੱਲ ਗਿਆ, ਅਸਲ 'ਚ ਤੈਨੂੰ ਭੁੱਲ ਗਿਆ, ਤੂੰ ਪਾਇਆ ਕਿ ਉਹ ਬਹੁਤ ਆਲਾ ਸੀ। ਅੱਛਾ, ਉਹ ਪਤਾ ਕੀ ਵਜ੍ਹਾ ਹੈਗੀ? ਦੇਖੋ ਸਿੰਪਲ ਇੱਕ ਦਰਦ ਹੋਇਆ ਤੁਹਾਨੂੰ, ਯੂਕੇ ਦਾ ਪ੍ਰੋਟੋਕਾਲ ਹੈਗਾ ਕਿ ਤੁਹਾਨੂੰ ਨਾ ਬਿਲਕੁਲ ਇੱਕ ਮਾਈਨਰ ਜੀ ਬਹੁਤ ਹਲਕੀ ਖੁਰਾਕ ਦੇਣੀ ਹੈ। ਇਹ ਵੀ ਨਹੀਂ ਪਤਾ ਕਰਨਗੇ ਕਿ ਇੱਥੇ ਕਿਡਨੀ ਆ, ਇਹਨੂੰ ਪੇਨ ਕਹਿ ਰਿਹਾ, ਉਹ ਸਭ ਕੁਝ ਕਰੇਗਾ ਪਤਾ। ਯੂਕੇ ਮੈਂ ਯੂਕੇ ਦੀ ਗੱਲ ਕਰ ਰਿਹਾ, ਲੇਕਿਨ ਇੱਥੇ ਨਾ ਤੁਹਾਨੂੰ ਦੇਣਗੇ ਦਸਤੀ ਸਭ ਤੋਂ ਸਟਰੋਂਗ ਵਾਲਾ ਪੇਨ ਕਿਲਰ, ਜਿਹੜਾ ਤੁਹਾਨੂੰ ਆਰਾਮ ਆਣਾ ਹੀ ਆਣਾ। 4 ਸਾਲ ਤੁਸੀਂ ਉਹ ਖਾਓਗੇ, 4 ਸਾਲ ਬਾਅਦ ਉਹਦਾ ਅਸਰ ਤੁਹਾਨੂੰ ਖਤਮ ਹੋ ਜਾਏਗਾ, ਕਿਉਂਕਿ ਬੋਡੀ ਰੈਜ਼ਿਸਟੈਂਟ ਹੋ ਜਾਏਗੀ, ਬੋਡੀ ਹੁਣ ਅਸਰ ਕਰਨਾ ਛੋੜ ਦੇਗੀ। 4 ਸਾਲ ਬਾਅਦ ਉਹ ਤੁਹਾਨੂੰ ਉਸ ਤੋਂ ਸਟਰੋਂਗ ਦੇਗਾ, ਉਹ 4 ਸਾਲ ਤੁਸੀਂ ਹੋਰ ਖਾਓਗੇ, 8 ਸਾਲ ਬਾਅਦ ਤੁਹਾਨੂੰ ਫਿਰ ਡ੍ਰਿਪ ਹੀ ਲੱਗਣੀ। ਹਾਂ ਸਹੀ ਗੱਲ, ਉਨੀ ਦੇਰ ਚ ਅੰਦਰ ਖਤਮ ਹੋ ਜਾਣਾ ਤੁਹਾਡਾ, ਅੰਦਰ ਖਤਮ ਹੋ ਜਾਣਾ। ਹਾਂ ਮੈਂ ਇਹੀ ਕਹਿ ਰਿਹਾ ਨਾ ਕਿ ਸਾਨੂੰ ਵੀ ਨਹੀਂ ਪਤਾ। ਆਪੋ ਤੇ ਸਵੇਰ ਦਾ ਨਾ ਮੇਰਾ ਦਿਲ ਜਿਹਾ ਘਬਰਾਉਂਦਿਆ, ਮੈਨੂੰ ਕੁਝ ਖੁਰਾਕਾਂ ਬਣਾ ਦੇ 2, ਉਹ ਵੀ ਐਸਾ 3 ਇਧਰੋਂ 2 ਇਧਰੋਂ ਥੱਲੇ ਟੋਕਰੀ ਚੋਂ ਕੱਢ ਕੇ ਉਹਨਾਂ ਦੇ ਨਾਲ। ਯਾਰ ਇਹ
ਮਤਲਬ ਇਹਨੂੰ ਕਤਲੇਆਮ ਤੁਸੀਂ ਕਹਿ ਸਕਦੇ ਕਿ ਕਤਲੇਆਮ ਆ ਕਿ ਤੂੰ ਯਾਰ ਉਸ ਬੰਦੇ ਨੂੰ ਪਤਾ ਨਹੀਂ ਕੀ ਗੱਲ ਆ, ਕੀ ਮਸਲਾ ਹੈ, ਉਹਨੂੰ ਹਾਰਟ ਅਟੈਕ ਹੋਇਆ। ਬਹੁਤ ਸਾਰੇ ਹਾਰਟ ਅਟੈਕ ਐਸੇ ਵੀ ਹੁੰਦੇ ਆ ਬੰਦੇ ਨੂੰ 2-2 ਦਿਨ ਨਹੀਂ ਪਤਾ ਲੱਗਦਾ, ਏਜਡ ਬੰਦੇ ਨੂੰ ਪਤਾ ਨਹੀਂ ਲੱਗਾ। ਉਹ ਚਾਚਾ ਬੂਟਾ ਨਹੀਂ ਸੀ ਆਪਣਾ, ਹਾਂਜੀ 18 ਹਾਰਟ ਅਟੈਕ ਹੋਏ ਉਹ ਵੀ ਐਡ ਕਰ ਲਓ ਚਾਚਾ ਬੂਟਾ। 18 ਹਾਰਟ ਅਟੈਕ ਹੋਏ ਸੀ ਚਾਚੇ ਬੂਟੇ ਨੂੰ, ਜੈਨੂਇਨ ਕਿਉਂ ਕਿ ਉਹ 65 ਪਲੱਸ ਸੀ। ਤੁਸੀਂ ਇਹ ਬੜਾ ਅੱਛਾ ਕੰਮ ਕਰ ਰਹੇ ਹੋ, ਇਹ ਵੀ ਬੜਾ ਅੱਛੀ ਗੱਲ ਆ ਕਿ ਭਾਵੇਂ ਮੈਂ ਤੁਹਾਨੂੰ 6 ਮਹੀਨੇ ਬਾਅਦ ਆ ਕੇ ਕਹਾਂ ਯਾਰ ਮੈਂ ਦੱਸੋ ਮੈਂ 6 ਮਹੀਨੇ 'ਚ ਕੀ ਕੀ ਖਾਦਾ, ਕੀ ਕੀ ਤੁਹਾਡੇ ਕੋਲ ਲਿਆ, ਔਰ ਡੇਟ ਵਾਈਜ਼ ਤੁਸੀਂ ਇਹ ਵੀ ਦੱਸੋਗੇ ਕਿ ਤੁਸੀਂ ਇਸ ਟਾਈਮ ਇੰਨੀ ਦਵਾਈ ਲੈ ਗਏ, ਇਸ ਟਾਈਮ ਇੰਨੀ ਦਵਾਈ ਲੈ ਗਏ, ਇਸ ਟਾਈਮ ਹੈ ਨਾ, ਤੇ ਬੜੀ ਅੱਛੀ ਗੱਲ ਆ। ਸਾਹ ਜੀ ਥੈਂਕ ਯੂ, ਲਵ ਯੂ। ਬਹੁਤ ਸ਼ੁਕਰੀਆ ਤੁਹਾਡੇ ਆਉਣ ਦਾ। ਤੇ ਮੈਂ ਹੁਣ ਵਾਪਸ ਚੱਲਾਂ ਤੇ ਹੁਣ ਤੁਸੀਂ ਫੈਸਲਾਬਾਦ ਜਦੋਂ ਆਉਣਾ ਨਾ ਜੀ ਤੇ ਫਿਰ ਆਪਾਂ ਚੈਨਲ ਬਣ ਕੇ ਬਣਾ ਲੈਣੇ ਕੋਈ ਚੈਨਲ ਬਣਾ ਲੈਣ। ਹਾਂ ਚੈਨਲ ਬਣਾ ਕੇ 8-10 ਮਿੰਟ ਦੀ ਕੋਈ ਐਸੀ ਵੀਡੀਓ ਤੁਸੀਂ ਜਿਹੜੇ 'ਚ ਤੁਸੀਂ ਮੈਂ ਸ਼ੁਰੂਆਤ ਹੀ ਮੈਂਟਲ ਹੈਲਥ ਤੋਂ ਗੱਲ ਉਹ ਕਰਨੀ ਜਿਹੜੀ ਕਿਸੇ ਨੂੰ ਪਤਾ ਨਾ ਹੋਵੇ। ਹੁਣ ਇਹ ਨਹੀਂ ਕਹਿਣਾ ਉਹ ਜਿੱਦਾਂ ਸਾਡੇ ਅੱਧੇ ਪਾਕਿਸਤਾਨ ਦੀ ਗੱਲ, ਜਿਹੜੀ ਵੀ ਗੱਲ ਕਰਨਾ ਯਾਰ ਮੈਨੂੰ ਆਹ ਮਸਲਾ, ਸਵੇਰੇ ਉੱਠ ਕੇ ਨਿਹਾਰ ਕਰਕੇ ਪਾਣੀ ਪੀਆ ਕਰ, ਆਹੋ ਸਵੇਰੇ ਉੱਠ ਕੇ 2 ਗਲਾਸ ਨਿਹਾਰ ਪਾਣੀ ਦੇ ਪੀਆ ਕਰ। ਉਹਨੂੰ ਵਿਚਾਰੇ ਨੂੰ ਭਾਵੇਂ ਦਿਲ ਕਰੇ ਕੈਂਸਰ ਹੋਵੇ, ਉਹਨੂੰ ਪਾਣੀ ਪਿਆਈ ਜਾਣਾ। ਤੁਸੀਂ ਗੱਲ ਕੀਤੀ ਸੀ ਪਹਿਲੇ ਵੀ, ਆ ਬਿਲਕੁਲ ਸਹੀ ਗੱਲ ਹੈ। ਹਾਲਾਂਕਿ ਪਾਣੀ ਵਾਕਈ ਬਹੁਤ ਇੰਪੋਰਟੈਂਟ ਹੈਗਾ, ਲੇਕਿਨ ਇਹ ਹਰ ਚੀਜ਼ ਲੇਕਿਨ ਮੈਨੂੰ ਤਾਂ ਨਹੀਂ ਪਤਾ ਇਹਨੂੰ ਕੀ ਰੋਲ ਆ। ਮੈਂ ਹੁਣ ਐਵੇਂ ਦੱਸੀ ਜਾਵਾਂ, ਇਸਕਬੋਲ ਦਾ ਛਿਲਕਾ ਪੀ ਲਾ, ਪਾਣੀ ਸਵੇਰੇ ਉੱਠ ਕੇ ਪੀ ਲਾ, ਤੇ ਰਾਤ ਨੂੰ ਸੌਣ ਲੱਗਿਆ ਇਦਾਂ ਕਰ ਲਿਆ ਕਰ, ਤੇ ਇੱਥੇ ਤੇਲ ਪਾ ਲਿਆ ਕਰ ਬਸ। ਅੱਛਾ ਐਸੇ ਚੈਨਲ ਦੀ ਵਿਸਾਖੀ ਨਾਲ ਤੁਹਾਡੇ ਨਾਲ ਇੱਕ ਰਿਕੁਐਸਟ ਕਰਨੀ ਸੀ ਜੀ ਹੁਕਮ। ਤੁਸੀਂ ਹਮੇਸ਼ਾ ਗਿਲਾ ਕਰਦੇ ਹੋ ਕਿ ਜਿਹੜੇ ਕਾਮੇਡੀਅਨਸ ਨੇ ਉਹਨਾਂ ਨੂੰ ਕੋਈ ਐਮਬੈਸਡਰ ਨਹੀਂ ਬਣਾਇਆ ਜਾਂਦਾ ਕਿਸੇ ਸ਼ਹਿਰ। ਜੀ ਜੀ। ਕਿਆ ਤੁਸੀਂ ਸਾਡੇ ਲਈ ਐਜ਼ਾਜ਼ ਦੀ ਗੱਲ ਹੋਏਗੀ ਕਿ ਤੁਸੀਂ ਇਹ ਵੈਲ ਸਟਾਰ ਫਾਰਮੇਸੀ ਦੇ ਬ੍ਰਾਂਡ ਐਮਬੈਸਡਰ ਬਣ ਜਾਓ? ਤੁਸੀਂ ਮੇਰੀ ਪੇਮੈਂਟ ਦੇ ਵੇਲੇ ਪੁੱਛ ਲਓ ਨਾ ਨੂੰ ਮੇਰੇ ਸੈਕਟਰੀ ਨੂੰ ਮੈਂ ਹੀ ਹੈਗਾ ਉਹ ਸੈਕਟਰੀ ਤੁਹਾਡਾ ਦੇ ਪੇਮੈਂਟ ਸੈਂਡ ਤੇ ਬਸ ਫਿਰ ਤੁਸੀਂ ਮੈਂ ਤੁਹਾਨੂੰ ਦੱਸ ਦਾਂਗਾ ਠੀਕ ਆ। ਤੇ ਉਹ ਉੱਚ ਮੈਂ ਕਰਨਾ ਕੀ ਆ? ਕੁਝ ਨਹੀਂ, ਮੈਂ ਉਹਨੇ ਝਾੜੂ ਝੂੜੂ ਨਹੀਂ ਮੈਂ ਮਾਰਨਾ। ਨਹੀਂ ਉਹ ਮੈਂ ਮਾਰ ਲਾਂਗਾ। ਮੈਂ ਤੁਹਾਨੂੰ ਕਹਿ ਰਿਹਾ ਮੈਂ ਇਹ ਤੁਹਾਡਾ ਗਿਲਾ ਦੂਰ ਕਰਨਾ ਚਾਹੁੰਦਾ ਕਿ ਹਰ ਠੀਕ ਹੈ ਹੁਣ ਪੁਰਾਣੇ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਰਿਹਾ ਕਿ ਕਾਮੇਡੀਅਨਸ ਨੂੰ ਇੰਨੀ ਐਪਰੀਸ਼ੀਏਸ਼ਨ ਨਹੀਂ ਮਿਲਦੀ ਰਹੀ। ਤੁਹਾਡਾ ਗਿਲਾ ਬਿਲਕੁਲ ਠੀਕ ਹੈ, ਲੇਕਿਨ ਜਿਹੜੀ ਅਸੀਂ ਹੁਣ ਇਹ ਮੈਡੀਕਲ ਦੀ ਫੀਲਡ ਦੇ ਲੋਕ ਕਹਿੰਦੇ ਨੇ ਕਿ ਜੀ ਕਾਮੇਡੀਅਨ ਦਾ ਕੀ ਕਰਨਾ। ਹਾਂ ਲੇਕਿਨ ਮੈਂ ਚਾਹਨਾ ਕਿ ਵੈਲ ਸਟਾਰ ਫਾਰਮੇਸੀ ਦਾ ਬ੍ਰਾਂਡ ਐਮਬੈਸਡਰ ਮਿਸਟਰ ਸਜਾਦ ਜਾਨੀ। ਓਕੇ ਠੀਕ ਆ, ਕਰ ਲੈਨੇ। ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਮੈਨੂੰ ਕੋਈ ਇਤਰਾਜ਼ ਨਹੀਂ। ਤਨਖਾਹ ਮੈਨੂੰ ਟਾਈਮ ਸਿਰ ਮਿਲੀ ਜੇ ਭਾਈ, ਅਸੀਂ ਮਜ਼ਦੂਰ ਆਦਮੀ। ਤੁਸੀਂ ਦੇਣੀ ਹੈ ਬ੍ਰਾਂਡ ਐਮਬੈਸਡਰ ਤੁਸੀਂ, ਤੇ ਮੈਂ ਤਨਖਾਹ ਦੇਣੀ। ਤੁਸੀਂ ਐਮਬੈਸਡਰ ਹੋ, ਮੁਲਕ ਦਾ ਐਮਬੈਸਡਰ ਨਹੀਂ ਹੁੰਦਾ ਜਿਹੜਾ? ਹਾਂ ਹਾਂ ਉਹ ਦਿੰਦਾ ਨਹੀਂ ਮੁਲਕ ਬੰਦੇ ਨੂੰ। ਮਜ਼ਾਕ ਕਰੇ ਭਾਈ ਤੁਸੀਂ। ਉਹ ਮੈਂ ਨਹੀਂ ਦੇਣੀ ਭਾਈ। ਮੈਂ ਤੇਰੇ ਕੋਲ ਹੀ ਲਿਆ ਕਰਨੀ, ਰਹਿਣ ਦੇ। ਆਹ ਚਲੋ लो जी नादरीन थैंक यू। अच्छा ਹੁਣ ਬੰਦਾ ਕੁਝ ਜਾਣ ਲੱਗਾ ਕਹਿੰਦਾ ਕਿ ਯਾਰ ਇਹ ਆਪ ਲੈ ਜਾएं ਇਸ ਤਰ੍ਹਾਂ ਭਾਈ ਪੂਰੀ ਮੈਂ ਇਧਰ ਆ ਤੁਸੀਂ ਇਮਲੀ ਇਹਦੇ ਵਾਸਤੇ ਕੋਈ ਕਲਰ ਵਾਸਤੇ ਤੇ ਕੋਈ ਚੀਜ਼ ਗਿਫਟ ਕਰੋ ਨਾ ਇਹਨੂੰ ਕੋਈ। ਇਹਨਾਂ ਵਾਸਤੇ ਸਿਰਫ ਉਹੀ ਬਾਬਰ ਭਾਈ ਨਹੀਂ ਹੈਗੇ, ਸਿਰਫ ਦੁਆ ਹੈਗੀ, ਦੁਆ ਕਰ ਲਓ। ਚਲੋ ਕਰ ਲਓ ਯਾ ਅੱਲਾ, ਇਮਲੀ ਦਾ ਰੰਗ ਚਿੱਟਾ ਕਰ ਦੇ। ਲੰਮੇ ਪਾ ਲਓ ਜੇ ਮੇਰੀ ਸਿਰਫ ਦੁਆ ਹੀ ਆ ਸਾਡੇ ਕੋਲ ਤੇ ਕੁਛ ਲੰਮੇ ਪਾ ਕੇ ਦੁਆ ਤੇ ਫਿਰ ਉਹ ਚੁੱਕਣੀ ਵਾਲੀ ਨਾ, ਇਹ ਸਿਰਫ ਤੁਹਾਡੇ ਰੰਗਤ ਵਾਸਤੇ। ਯਾ ਅੱਲਾ ਇਮਲੀ ਨੂੰ ਹਦਾਇਤ ਦੇ ਦੇ, ਯਾ ਅੱਲਾ ਇਮਲੀ ਦਾ ਚਿਹਰੇ ਤੇ ਨੂਰ ਲਿਆ। ਤੁਸੀਂ ਕਿਹਾ ਸੀ ਨਾ ਇੱਕ ਵਾਰੀ, ਤੁਸੀਂ ਪਹਿਲੇ ਗੱਲ ਕੀਤੀ ਸ਼ਾਇਦ ਪੁਰਾਣੀ ਹੋ ਜਾਏਗੀ ਕਿ ਇਹਨਾਂ ਵਾਸਤੇ ਕੋਈ ਕਰੀਮ ਨਹੀਂ ਕੰਮ ਕਰੇ, ਸਿਰਫ ਉਸ ਰੱਬੇ ਕਰੀਮ ਦੀ। ਹਾਂ ਉਹ ਚਾਹਵੇ ਤੇ ਉਹ ਕਰ ਸਕਦਾ, ਸਿਰਫ ਹੋਰ ਕੋਈ ਕਰੀਮ ਨਹੀਂ ਕਰ ਸਕਦਾ। ਸਹੀ ਗੱਲ ਆ। ਚਲੋ ਨਾਰਮਲ ਜੀ ਮਾਲੂਮਾਤ। ਅੱਛਾ ਤੁਸੀਂ ਕੋਈ ਚੀਜ਼ ਪਸੰਦ ਕਰੋਗੇ ਗਿਫਟ ਅਗਰ ਤੁਹਾਨੂੰ ਕੋਈ ਦੇਣਾ ਚਾਹੀਦੇ? ਉਹ ਅਗਰ ਇਹਨਾਂ ਨੇ ਆਪਣੀ ਪਸੰਦ ਨਾਲ ਦੇਣਾ ਤੇ ਭਾਵੇਂ ਸਾਰੀ ਦੁਕਾਨ ਦੇ ਦੇਣ, ਅੱਛਾ ਜੇ ਤੁਹਾਡੀ ਪਸੰਦ ਨਾਲ ਦੇਣਾ ਦੇ ਤੇ ਫਿਰ ਕੱਖ ਵੀ ਨਹੀਂ। ਛੇ ਭਾਵੇਂ ਅੱਧੀ ਦੁਕਾਨ ਦੇ। ਚਲੋ ਠੀਕ, ਤੁਸੀਂ ਇਦਾਂ ਕਰੋ ਆ ਰਿਸਕ ਲਵੋ। ਵਾਹ 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 ਵਾਹ। ਤੁਸੀਂ ਰਿਸਕ ਲਵੋ ਕਿਉਂਕਿ ਜ਼ਿੰਦਗੀ ਰਿਸਕ ਤੋਂ ਬਗੈਰ ਜ਼ਿੰਦਗੀ ਨਹੀਂ ਹੁੰਦੀ। ਹਮੇਸ਼ਾ ਕਾਮਯਾਬ ਬੰਦੇ ਨੂੰ ਪੁੱਛਣਾ ਉਹਨੇ ਰਿਸਕ ਹੀ ਲਿਆ ਹੁੰਦਾ। ਇਹ ਰਾਇਜ਼ਕ ਇਹ ਤੁਹਾਡੇ ਮੇਦੇ ਦਾ ਜਿਹੜਾ ਹੈ ਨਾ ਸਾਰੀ ਤੇਰੇ ਮੇਦੇ ਵਾਸਤੇ ਆ। ਹਾਂ ਯਾਰ ਜਲਨ ਬੜੀ ਹੁੰਦੀ ਪਰਾਠੇ ਪਰੂਠੇ ਖਾ ਕੇ। ਆ ਤੇ ਇਹ ਤੋਂ ਬਗੈਰ ਪੈਸਿਆਂ ਤੋਂ ਲੈ ਗਿਆ ਤੇ ਇਹਨੂੰ ਬੜੀ ਹੋਣੀ ਹੈ।